ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਕਿ ਸਾਡਾ ਕਲੱਬ ਨੂੰ 1 ਸਾਲ ਗੁਜ਼ਰ ਗਿਆ, ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਪੰਜਾਬ ਦੀ ਤਾਰੀਖ ਦੇ ਨਾਲ ਜੁੜੇ ਹੋਏ ਨੇ ਉਹ ਪ੍ਰੋਗਰਾਮ ਕਰਦੇ ਆ ਰਹੇ ਹਾਂ। ਸਾਡੇ 3 ਮੇਜਰ ਪ੍ਰੋਗਰਾਮ ਜਿਹੜੇ ਨੇ ਉਹ ਚੱਲਦੇ ਪਏ ਨੇ, ਜਿਨ੍ਹਾਂ ਦੇ ਵਿੱਚ ਹਿਸਟਰੀ ਲੈਕਚਰ ਸੀਰੀਜ਼ ਹੈ, ਜਿਹਦੇ ਵਿੱਚ ਅਸੀਂ ਪੰਜਾਬ ਦੀ ਤਾਰੀਖ ਦੇ ਮੁਖਤਲਿਫ ਹਿੱਸੇ ਇਕੱਠੇ ਕਰਨੇ। ਦੂਸਰਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਬੁੱਕ ਆਫ ਦਾ ਵੀਕ ਹੈ। ਹਰ ਵੀਕ ਇੱਕ ਕਿਤਾਬ ਤੇ ਅਸੀਂ ਰਿਵਿਊ ਰੱਖਨੇ ਜਿਹੜੀਆਂ ਪੰਜਾਬ ਦੇ ਨਾਲ ਪੰਜਾਬ ਦੀ ਤਾਰੀਖ ਦੇ ਉੱਪਰ ਹੋਵੇ ਜਾਂ ਪੰਜਾਬ ਨਾਲ ਜੁੜੀ ਹੋਈ ਕੋਈ ਕਿਤਾਬ ਲਿਟਰੇਚਰ ਦੀ। ਤੀਸਰਾ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ ਸਿਟੀ ਐਜ਼ ਇਟ ਵਾਸ ਕਰਨੇ, ਯਾਨੀ ਸ਼ਹਿਰਾਂ ਦੀ ਤਾਰੀਖ ਦੇ ਹਵਾਲੇ ਨਾਲ। ਉਹ ਸ਼ਹਿਰ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਦੀ ਪੰਜਾਬ ਦੀ ਤਾਰੀਖ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਹੈ, ਉਹਨਾਂ ਨੂੰ ਅਸੀਂ ਵੇਖਨੇ ਆ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ। ਤੇ ਨਾਲ ਦੀ ਨਾਲ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਸਪੈਸ਼ਲ ਪ੍ਰੋਗਰਾਮ ਕਰਨੇ ਆ। ਉਹ ਐਸੇ ਪ੍ਰੋਗਰਾਮ ਹੁੰਦੇ ਨੇ ਜਿਹਦੇ 'ਚ ਅਸੀਂ ਆਪਣੇ ਪੰਜਾਬ ਦੇ ਉਹ ਲੋਕ ਸਾਡੇ ਉਸ ਸਪੈਸ਼ਲ ਪ੍ਰੋਗਰਾਮ ਚਾਹੁੰਦੇ ਨੇ। ਹੁਣ ਤੱਕ ਸਾਡੇ 3 ਸਪੈਸ਼ਲ ਪ੍ਰੋਗਰਾਮ ਹੋਏ ਔਰ ਅੱਜ ਸਾਡਾ ਚੌਥਾ ਪ੍ਰੋਗਰਾਮ। ਔਰ ਇਹ ਸਪੈਸ਼ਲ ਪ੍ਰੋਗਰਾਮ ਸਾਡੇ ਜਿਹੜੇ ਲੈਜੈਂਡ ਨੇ, ਜਿਹੜੇ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਸਾਡੇ ਵਾਸਤੇ ਉਹ ਇੱਕ ਬਹੁਤ ਇੰਸਪੀਰੇਸ਼ਨ ਉਹਨਾਂ ਤੋਂ ਲੈਂਦੇ, ਜਿਨ੍ਹਾਂ ਤੋਂ ਅਸੀਂ ਸਮਝਦੇ ਕਿ ਸਾਡੀ ਤਾਕਤ ਨੇ, ਉਹ ਉਹਨਾਂ ਨੂੰ ਵੇਖ ਕੇ ਅਸੀਂ ਚੱਲਦੇ ਹਾਂ। ਤਾਂ ਅੱਜ ਦਾ ਇਸ ਤਰ੍ਹਾਂ ਹੀ ਅੱਜ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਹੈ ਉਹ ਅੱਜ ਅਸੀਂ ਸਾਡੇ ਕਲੱਬ ਦੇ ਵਾਸਤੇ ਇੱਕ ਬਹੁਤ ਵੱਡਾ ਦਿਨ ਹੈ, ਬਹੁਤ ਵੱਡੀ ਗੱਲ ਹੈ ਕਿ ਅੱਜ ਸਾਡੇ ਨਾਲ ਹਰਸਖੀਆਂ ਮੌਜੂਦ ਨੇ। ਔਰ ਅਸੀਂ ਜਦੋਂ ਵੀ ਗੱਲ ਕਰਨੇ ਆ ਪੰਜਾਬ ਦੀ ਤਾਰੀਖ ਦੀ, ਅਸੀਂ ਹੜੱਪਾ ਤੋਂ ਸ਼ੁਰੂ ਕਰਨੇ ਆ ਔਰ ਅੱਗੇ ਤੱਕ ਆਨੇ ਆ। ਬਹੁਤ ਸਾਰੀਆਂ ਕਹਾਣੀਆਂ, ਅਗਰ ਅਸੀਂ ਹੜੱਪਾ ਨੂੰ ਵੀ ਵੇਖੀਏ ਤੇ ਅੱਗੇ ਵੀ ਆਈਏ ਤੇ ਪੰਜਾਬ ਦੀ ਤਾਰੀਖ ਦੇ ਵਿੱਚ ਜਿਹੜਾ ਮਿਊਜ਼ਿਕ ਦਾ ਜਿਹੜਾ ਇੱਕ ਪੂਰਾ ਇੱਕ ਰੰਗ ਢੰਗ ਸਾਨੂੰ ਨਜ਼ਰ ਆਉਂਦਾ, ਪੂਰੀ ਛਾਪ ਨਜ਼ਰ ਆਉਂਦੀ ਹੈ ਕਿਸ ਤਰ੍ਹਾਂ ਇਹ ਸਾਰਾ ਦਾ ਸਾਰਾ ਚੱਲਦਾ ਆ। ਔਰ ਉਸ ਨੂੰ ਬਹੁਤ ਪੰਜਾਬੀ ਜ਼ੁਬਾਨ ਦੇ ਨਾਲ ਸਾਡੇ ਕੋਲ ਬਹੁਤ ਕੁਝ ਗਵਾਚ ਗਿਆ, ਲੇਕਿਨ ਅੱਜ ਵੀ ਕੁਝ ਲੋਕ ਲੱਗੇ ਨੇ, ਅੱਜ ਵੀ ਕੁਝ ਉਹ ਲੋਕ ਮੌਜੂਦ ਨੇ ਜਿਹੜੇ ਇਸ ਸਾਰੇ ਵਿਰਸੇ ਨੂੰ ਇਕੱਠਾ ਕਰ ਰਹੇ ਨੇ ਔਰ ਸਾਰੇ ਵਿਰਸੇ ਨੂੰ ਇੱਕ ਅੱਛੇ ਸੋਹਣੇ ਢੰਗ ਨਾਲ ਜਿਹੜਾ ਨਾ ਉਹ ਸਾਡੀ ਜਿਹੜੀ ਹੁਣ ਦੀ ਪੀੜ੍ਹੀ ਹੈ ਜਾਂ ਅੱਜ ਕੱਲ ਦੀ ਜਿਹੜੇ ਇਸ ਦੌਰ ਦੇ ਵਿੱਚ ਉਹਨੂੰ ਲੈ ਕੇ ਸੋਹਣਾ ਬੜਾ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਨੇ। ਸੋ ਇਹ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੇ ਨਾਲ ਹਰਸਖੀਆਂ ਦਾ ਹੈ। ਉਹਨਾਂ ਨੂੰ ਕਿਸੇ ਉਹ ਤਾਰਫ ਦੀ ਲੋੜ ਨਹੀਂ, ਸਾਡੇ ਤੇ ਸਭ ਲੋਕ ਉਹਨਾਂ ਨੂੰ ਜਾਣਦੇ ਨੇ। ਮੈਂ ਜਦੋਂ ਪੋਸਟਰ ਸ਼ੇਅਰ ਕੀਤਾ ਤੇ ਸਾਡੇ ਚੜ੍ਹਦੇ ਪੰਜਾਬ ਤੋਂ ਔਰ ਜਿਹੜਾ ਸਾਡਾ ਜਿਹਨੂੰ ਅਸੀਂ ਤੀਜਾ ਪੰਜਾਬ ਕਰਨੇ ਪੂਰੀ ਦੁਨੀਆ ਦਾ ਜਿਹੜਾ ਡਾਇਸਪੋਰਾ ਹੈ, ਸਭ ਨੇ ਬਹੁਤ ਮੈਸੇजेस ਕੀਤੇ ਔਰ ਕੁਝ ਨੇ ਕਮੈਂਟ ਵੀ ਕੀਤੇ, ਪਰਸਨਲ ਮੈਸੇजेस ਵੀ ਕੀਤੇ। ਬਹੁਤ ਇੰਤਜ਼ਾਰ ਸੀ ਉਹਨਾਂ ਨੂੰ ਇਸ ਪ੍ਰੋਗਰਾਮ ਦਾ। ਸੋ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਰਸਖੀਆਂ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਉਹ ਸਾਡੇ ਨਾਲ ਸਕਰੀਨ ਤੇ ਆ ਜਾਣ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ। ਜੀ ਆਇਆਂ ਨੂੰ ਲੈਲਪੁਰ ਜੀ। ਹੁਣ ਸਕਰੀਨ ਤੁਹਾਡੇ ਕੋਲ ਤੇ ਤੁਸੀਂ ਹੁਣ ਆਪਣੀ ਗੱਲਬਾਤ ਸ਼ੁਰੂ ਕਰੋ, ਅਸੀਂ ਤੁਹਾਡੀ ਗੱਲਬਾਤ ठीक है। अस्सलाम वालेकुम, जी आया ना। अच्छा जी आया ना, अस्सलाम वालेकुम। और असी हर सखियां वालों ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਨੀ ਹੈ ਤੇ ਆਪਣਾ ਥੋੜੀ ਜਿਹੀ ਇੰਟਰੋਡਕਸ਼ਨ ਤੁਹਾਨੂੰ ਦੇ ਦਈਏ ਆਪਣੇ ਬਾਰੇ ਵਿੱਚ। ਇਸ ਤਰ੍ਹਾਂ ਨਹੀਂ ਹੈ ਕਿ ਸ਼ੁਰੂ ਵਿੱਚ ਸਾਡੇ ਘਰ ਯਾਨੀ ਮੇਰੇ ਘਰ ਵਿੱਚ ਮੇਰੇ ਜਿਹੜੇ ਵੱਡੇ ਸਨ ਉਹ ਸਾਰੇ ਸ਼ੌਕੀਨ ਸਨ ਮਿਊਜ਼ਿਕ ਮੌਸੀਕੀ ਦੇ। ਤੇ ਜਿਸ ਵੇਲੇ ਮੈਂ ਸ਼ੁਰੂ ਕੀਤਾ ਸਿੱਖਿਆ ਤਾਂ ਮੇਰੇ ਜਿਹੜੇ ਬੱਚਿਆਂ ਨੇ ਇਹ ਵੀ ਨਾਲ ਇਹਨਾਂ ਨੇ ਘਰ ਵਿੱਚ ਰਹਿ ਕੇ ਤੇ ਉਸ ਸਾਰਾ ਮਾਹੌਲ ਦੇ ਵਿੱਚ ਰਹਿ ਕੇ ਇਹਨਾਂ ਨੇ ਵੀ ਆਪੇ ਜਿਹੜਾ ਨਾ ਇਹਦੇ ਵਿੱਚੋਂ ਨਿਕਲੀਆਂ। ਤੇ ਜਦੋਂ ਇਹ ਜਰਾ ਵੱਡੀਆਂ ਹੋਈਆਂ ਕਾਫੀ ਕੁਝ ਅਸੀਂ ਸਿੱਖਿਆ। ਬੜੇ ਉਸਤਾਦ ਰਹੇ ਸਾਡੇ
कोई साडे अच्छा, आई थिंक सबसे पहले हम अपना तारुफ ही करा दें, हाँ क्योंकि शायद कुछ नवे लोग ने जिहड़ा जिन्हां नूं नहीं पता साडा तुहाडे कोल भी इलावा व्यूअर्स ਨੂੰ ਤੇ ਇਹ ਨੇ ਬਿਨਾ ਜਵਾਬ ਤੇ ਅਸੀਂ ਇਹਨਾਂ ਦੀਆਂ ਧੀਆਂ ਆਪ ਰਹੇ ਜ਼ੈਨਬ ਜਵਾਬ ਸਲੀਮਾ ਐਂਡ ਕਿਸਮਤ ਜਵਾਬ तो ਅਸੀਂ ਐਸੇ ਹੀ ਰਹਿੰਦੇ ਹਾਂ ਇਕੱਠੇ ਰਹਿੰਦੇ ਹਾਂ ਗੁਰਦੁਆਰੇ ਦੇ ਵਿੱਚ ਹਰ ਸੁੱਖ ਦੇ ਵਿੱਚ ਤੇ ਬਾਕੀ ਜਿਹੜੀ ਤਾਰੀਫ ਹੈ ਉਹ ਮੰਮਾ ਕਰਾਂਗੀ वही मैं दस रही था ना कि शुरू तो क्योंकि मैं शौकीन हैगी सा मैं क्लासिकल वोकल भी सीखिया फोक भी सीखिया कि काफियां ते फिर रक्स भी मैं करदी सा सीखदी सा ते टीच करदी हां ते मेरी धीयां जेहड़ियां ने वो सारी इन्वॉल्व सन ਇਹਦੇ ਵਿੱਚ ਤੇ ਉਹ ਫਿਰ ਅਸੀਂ ऐसा कुछ किस्मत रही हुए कि सानू बड़े बड़े अच्छे अच्छे चंगे चंगे उस्ताद मिले जिन्होंने सानू रवायती और सीखते रहे असी बहुत माशाअल्लाह मैं कहनी कि सारा शौक जो है साडा रवायती जो कल्चर हेरीटेज है वो की है आजकल तो ऐसी नजर नहीं आता आजकल तो बहुत नया दौर शुरू हो गया तरह तरह के फरक फरक गाने जाने आते हैं मगर जो साडा रवायती है वो आहिस्ता आहिस्ता साडे सीन विचों निकल गया हुण रवायती की है मैं ये देखिया कि जेडे साडे बुजुर्गां दे कलाम है बुल्ला शाह लै लो मोहम्मद बख्श लै लो वारिस शाह लै लो बाहु सदा यानी कि सारे साडे जेडे बड़े बुजुर्ग है सन इन्होंने बहुत शायरी लिखी और मार्फत की शायरी ਉਹਦੇ ਬਾਅਦ ਅਸੀਂ ਆਪਣੇ ਫੋਕ ਲੈਣੇ ਦੀ ਤੇ ਫੋਕ ਵਿੱਚ ਜਾਂਦੇ ਹਾਂ ਅਸੀਂ ਜਿਸ ਵੇਲੇ ਸਿਰ ਸੁਣਨੇ ਆ ਲਹਿਰੀਆਂ ਸੁਣਨੇ ਉਹਦੇ ਵਿੱਚ ਵੀ ਮਾਰ ਔਰ ਜਿਸ ਵੇਲੇ ਅਸੀਂ ਜਾਂਦੇ ਹਾਂ ਕੀਰਤਨ ਔਰ ਗੁਰਬਾਣੀ ਗੁਰੂ ਨਾਨਕ ਦਾ ਜਿਹੜਾ ਸਾਨੂੰ ਵਿਰਸਾ ਆਇਆ ਹੈ ਇਹ ਸਾਡਾ ਵਿਰਸਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਸਾਡਾ ਇੱਕ ਬਹੁਤ ਵੱਡਾ ਵਿਰਸਾ ਹੈ ਉਹਨਾਂ ਦਾ ਜਿਹੜਾ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਜਿਹਨੇ ਬਾਬਾ ਫਰੀਦ ਹੈਗੇ ਨੇ उन्होंने जिनी शायरी और गुरु नानक जी की जिनी शायरी है वो भी गाई जाती है असि सारे अल्लाह का शुक्र है ते ओदा करम है कि सानू ए तोहफे मिले असि सीखे ऐसे लोगों को जिन्हां दा पुरानी रिवायत है वो साडे को आई ते बड़ा शुक्र है कि लालपुर के जेडे स्टूडेंट क्लब है उन्होंने कुछ तलब की है कि वो ਇਹਦੇ ਬਾਰੇ ਵਿੱਚ ਜਾਣਕਾਰੀ ਕਰੇ ਤੇ ਇਹ ਤੁਹਾਡੇ ਕੋਲ ਪਹੁੰਚੇਗੀ ਇਹ ਚੀਜ਼ ਤੇ ਇਹ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਸਾਰੀ ਉਮਰ ਲਗਾ ਕੇ ਇਕੱਠਾ ਕੀਤਾ ਇਹ ਤੁਹਾਡੇ ਕੋਲ ਵੀ ਪਹੁੰਚੇ ਸਾਡੇ ਯੰਗਸਟਰਸ ਕੋਲ ਪਹੁੰਚੇ ਸਾਡੀ ਜਵਾਨ ਜਿਹੜੀ ਕੌਮ ਹੈਗੀ ਉਹਦੇ ਕੋਲ ਪਹੁੰਚੇ ਕਿ ਸਾਡੇ ਕਿੰਨੇ ਗਹਿਰੇ ਰੂਟਸ ਜਿਹੜਾ ਨਹੀਂ ਇਹ ਸਾਡੇ ਕੋਲ ਹੈ ਅਸੀਂ ਸਾਡੇ ਕੋਲ ਬਹੁਤ ਵੱਡਾ ਜ਼ਖੀਰਾ ਹੈ ਔਰ ਜ਼ਖੀਰੇ ਜਿਹੜਾ ਹੈ ਉਹ ਦਬ ਗਿਆ ਜ਼ਮੀਨ ਦੇ ਵਿੱਚ ਉਹਨੂੰ ਕੱਢਣਾ ਹੈ ਉਹਨੂੰ ਵਾਪਸ ਕਰਨਾ ਤੇ ਵਾਪਸ ਆਪਣੀ ਅਪਨਾਈਅਤ ਆਪਣੇ ਜਿਹੜੇ ਰੂਟਸ ਨੇ ਉਹਨਾਂ ਨੂੰ ਪਛਾਣਿਆ ਕਿ ਅਸੀਂ ਕਿੱਥੋਂ ਦੇ ਹੈਗੇ ਹਾਂ ਕਿੱਥੋਂ ਦੇ ਰਹਿਣ ਵਾਲੇ ਹਾਂ ਸਾਡਾ ਕਲਚਰ ਆਰਟ ਕਲਚਰ ਕੀ ਹੈ ਸਾਡੀ ਫਿਲਾਸਫੀਜ਼ ਕੀ ਹੈਗੀਆਂ ਸਨ ਇਹ ਵਾਪਸ ਜਾਣਾ ਹੈ ਉਸ ਪਾਸੇ ਸਾਡੇ ਜਿਹੜੇ ਬਜ਼ੁਰਗ ਹੈਗੇ ਨੇ ਬੁੱਲਾ ਚਾਲਿਆ ਨੇ ਪੋਪੂਲਰ ਉਹ ਗੱਲ ਨਹੀਂ ਕਰਦੇ ਇਹ ਤੁਹਾਨੂੰ ਆਹਿਸਤਾ ਆਹਿਸਤਾ ਅਸੀਂ ਗੱਲਾਂ ਦੱਸਾਂਗੇ ਕਿ ਉਹਨਾਂ ਨੇ ਆਪਣੇ ਕਲਾਮ ਵਿੱਚ ਗੱਲ ਕੀ ਕੀਤੀ ਤੇ ਅਸੀਂ ਕਿਸ ਤਰ੍ਹਾਂ ਗਾਣੇ ਆ ਉਹਨੂੰ ਤੇ ਗਾ ਗਾ ਕੇ ਇਹ ਮੈਸੇਜ ਹੈਗਾ ਲੋਕਾਂ ਵਾਸਤੇ ਤੇ ਕੀ ਕਰੀਏ ਹੁਣ ਸ਼ੁਰੂ ਕਰੀਏ ਕੁਝ ਥੋੜਾ ਜਿਹਾ ਸਾਡੀ ਚੀਜ਼ ਤੋਂ ਸ਼ੁਰੂ ਕਰੀਏ ਕੀ ਹੈ ਇਹ ਗਰੋਲੀ ਤੋਂ ਕਰੀਏ ਤੇ ਗਰੋਲੀ ਕੀ ਹੈਗੀ ਸੀ ਕੁਝ ਸ਼ਰੀਫ ਵਿੱਚ ਤੁਹਾਨੂੰ ਪਤਾ ਹੈ ਸਾਡੇ ਵਲੀ ਰਹਿੰਦੇ ਸਭ ਲੱਖ ਵਲੀ ਦੇ ਸੁਣਾ ਕਰਦੇ ਤੇ ਉਹ ਕੁਝ ਸ਼ਰੀਫ ਵਿੱਚ ਹਜ਼ਰਤ ਲਾਲ ਬੁਖਾਰੀ ਦਾ ਮਜ਼ਾਕ ਜਿਸ ਵੇਲੇ ਉਹਦੇ ਆਲੇ ਦੁਆਲੇ ਪਿੰਡਾਂ ਥਾਵਾਂ ਤੋਂ ਵਿਆਹ ਹੁੰਦੇ ਨੇ ਤੇ ਉੱਥੇ ਜਾਂਦੇ ਨੇ ਘੜਾ ਲੈ ਕੇ ਪਾਣੀ ਭਰਦੇ ਨੇ ਤੇ ਫਿਰ ਉਹ ਘੜਾ ਲੈ ਕੇ ਤੇ ਵਾਪਸ ਗਾਉਂਦੇ ਗਾਉਂਦੇ ਜਾਂਦੇ ਨੇ ਤੇ ਉਹ ਗੁਸਲ ਕਰਦੇ ਉਸ ਪਾਣੀ ਦੇ ਨਾਲ ਦੋਨੋਂ ਵਟੀ ਤੇ ਜਿਹੜਾ ਲੜਕਾ ਤੇ ਲੜਕੀ ਗੁਸਲ ਕਰਦੇ ਨੇ ਕਿ ਸਾਨੂੰ ਸਾਫ ਸੁਥਰਾ ਬਾਕੀ ਪਿਓਰ ਕਰਦੇ
प्योर यानी कि उन कलाम में लिखा है। हाँ ਜਿਹੜੀਆਂ ਰਸਮਾਂ ਹੁੰਦੀਆਂ ਨੇ ਨਾ ਸਾਡੀ ट्रेडिशनल जैसे रिचुअल्स हैं शादी ब्याह के मौके पे, तो वो उनमें सारे काफी सिंबॉलिक होती हैं। अब मेरी पंजाबी इतनी कोई बेहतर अच्छी नहीं है, मैं उर्दू इंग्लिश पंजाबी तीनों जुबान में बोलूंगी। तो वो जो रस्में होती है ना, जैसे मेहंदी लगाने की रस्म हो गई, फिर सेरा बांधते हैं, उसके पीछे बहुत गहरी सिंबलिज्म होती है। ये घड़ोली एक रस्म होती है जिसमें पानी लेके आते हैं किसी बुजुर्ग के कुएं से और उससे गुस्ल करते हैं। तो ये हर चीज के पीछे ना एक मीनिंग होता है, गहरा मीनिंग होता है, सिंबलिज्म होती है। तो वो जो हमारी मतलब कि जितने भी त्योहार भी होते हैं, जैसा दिया लगाना है, उसके पीछे क्या सिंबलिज्म है कि अंधेरे में रोशनी करना, या आप कोई भी आप चीज देखिए तो उसके पीछे आप जरा सोचिए उसके बारे में कि आप कोई एक्शन कर रहे हैं, उसके पीछे सोच क्या है, उसके पीछे मीनिंग क्या है, उसकी सिंबलिज्म क्या है। तो ये जो गाना भी है, जो आप इन मौकों पे गाना गाते हो या कोई मुख्तलिफ गीत होते हैं, मेहंदी गाते हो, सेरा गाते हो, घड़ोली गाते हो, तो इसमें एक पूरा एक जो एटमोसफियर है ना, या वो उसको एक क्रिएट करते हैं आप, और ये पूरा माहौल एक बनाते हैं, समा बनाते हैं। समा क्या मतलब है कि पूरा जो एरिया है, उस एरिया का जिसमें जितने भी लोग बैठे हैं, उसके उनके ऊपर एक किस्म का हाल तारी हो जाए, कि एक किस्म का माहौल बन जाए, एक किस्म का समा बन जाए। तो वो जो है ना, म्यूजिक को उसमें इस्तेमाल किया जाता है। हमारे बुजुर्ग इस्तेमाल करते थे म्यूजिक, मौसीकी को। तो वो हर मौके के लिए मुख्तलिफ मौसीकी होती, मुख्तलिफ रागों का वो इंतखाब करते थे कि इस मौके पे इस राग में इस चीज को गाया जाए, तो ताकि वो माहौल बने और वो समा बने। तो अब घड़ोली आपके लिए पेश करते हैं हम। अब आपको सैंपल्स देंगे, थोड़े थोड़े सैंपल्स देवांगे, तो पता चले कि सारे कोई है।
के जवाबी में खाजा सैर जलाल, खाजा सैर जलाल। ला इलाहा इल्लल्लाह, ला इलाहा आप भरे सावे भरल रहे सावे, आप भरे सावे भरल रहे सावे, भरसा चावा देना हे भला मैं तू भर के जवाबी, खाजा सैर जलाल, खाजा सैर जलाल, खाजा सैर जलाल। ਇਹਦਾ ਤੁਹਾਨੂੰ ਮਤਲਬ ਤੇ ਸਮਝ ਆ ਗਿਆ ਹੋਗਾ ਕਿ ਕਰੋਲੀ ਹੈ, ਕਰੋਲੀ ਹੈ ਜਿਹੜਾ ਸਾਡਾ ਜਿਸਮ ਹੈਗਾ ਹੈ ਮਿੱਟੀ ਦਾ ਬਣਿਆ ਇਹ ਕਰੋਲੀ ਮਾਨਤ ਹੈਗਾ ਇਹਦੇ ਤੇ ਕਿੰਗਰੀਆਂ ਡੈਕੋਰੇਸ਼ਨ ਕਰਦੀਆਂ ਨੇ ਇਹ ਕਿੰਗਰੇ ਇਹਨੂੰ ਸਾਹ ਅੰਦਰ ਬਾਹਰ ਜਾਂਦਾ ਹੈ ਤੇ ਅਸੀਂ ਸਾਹ ਦੇ ਨਾਲ ਭਰਨੇ ਆ ਤੇ ਸਾਹ ਦੇ ਤੇ ਕਲਮਾ ਅਗਰ ਅੰਦਰ ਜਾਵੇ ਤੇ ਭਰਿਆ ਜਾਏ ਇਹ ਮਟਕਾ ਭਰਿਆ ਕਰੋਲੀ ਭਰੀ ਜਾਏ ਤੇ ਤਾਂ ਤੋਂ ਮੈਨੂੰ ਚੁੱਕ ਲੈ ਅਸੀਂ ਉਹਨੂੰ ਕਹਿੰਦੇ ਆ ਰੱਬ ਨੂੰ ਕਿ ਤਾਂ ਜਦ ਵੇਲੇ ਭਰੀ ਮੈਂ ਜਾਵਾਂ ਮੁਕੰਮਲ ਹੋ ਜਾਣਾ ਉਸ ਵੇਲੇ ਬੇਸ਼ੱਕ ਤੇ ਐਂਡ ਵਿੱਚ ਉਹ ਕਹਿੰਦੀ ਹੈ ਕਿ आप भरे सावे मैं आप ही भरना है काम मैं आप ही करना है भरन ना दे सावे कोई किसी और ने मैंने नहीं भरना मैं आप ही भरना है मैं चावा नाल भरांगी ते ए साडे वास्ते बहुत बड़ा मैसेज है यंगस्टर्स वास्ते हर किसी वास्ते कि ਅਸੀਂ ਇਹ ਕੰਮ ਆਪ ਹੀ ਕਰਨਾ ਕਿਹੜਾ ਆਪਣੇ ਆਪ ਨੂੰ ਮੁਕੰਮਲ ਕਰਨਾ ਹੁਣ ਇਹ ਦੇਖੋ ਜੀ ਇਹ ਇਲਾਕਾਈ ਇਹ ਉਹਦੇ हजरत लाल बुखारी के मज़ार में बताते चले कि काफी साहब रियाज काफी साहब वो हमारे उस्ताद हैं काफी उन्होंने हमें सिखाई है काफियां हजरत ख्वाजा गुलाम फरीद की और उन्होंने ये जितने भी इलाकाई गीत हैं करोली मेहंदी लोरी सेरा इस तरह की चीजें थी दिल खोल के उन्होंने सिखाई और काजी साहब मेंशन हो रहा है कि मैं दस्ती जावा कि उन्होंने ਇਹ ਜਿਹੜਾ ਹੈ ਉਹਨਾਂ ਨੇ ਦੋਹੇ ਤੇ ਕਾਫੀਆਂ ਬੜੀਆਂ ਸਿਖਾਈਆਂ ਸਨ ਹਜ਼ਰਤ ख्वाजा गुलाम फरीद ਦੀਆਂ ਕਾਫੀਆਂ ਬੜੀਆਂ ਸਿਖਾਈਆਂ ਉਹਦੇ ਵਿੱਚ ਬੜੀ ਸਾਰੀ ਫੇਵਰਿਟ ਮੇਰੀ ਇੱਕ ਫੇਵਰਿਟ ਮੈਂ ਰਿਕਵੈਸਟ ਕਰਾਂਗੀ ਕਿ ਇੱਥੇ ਜਿਹੜੀ ਬੈਠੀ ਹੈ ਇਹ ਸਾਨੂੰ ਇੱਕ ਦੂਰਾ ਸੁਣਾ ਦੇ ਤੇ ਇਹਨੂੰ ਰਿਕਵੈਸਟ ਉਹਨੂੰ ਵੀ ਕਰਾਂਗੀ ਕਿ ਥੋੜਾ ਤੁਹਾਨੂੰ ਜਰਾ ਸਮਝ ਆਏ ਕਿ ਕੀ ਸਾਡੇ ਕੋਲ ਥੋੜੇ ਚਾਰ ਲਾਈਨਾਂ ਹੁੰਦਾ ਹੈ ਥੋੜਾ ਜਿਹਾ मगर ਇਹਨੂੰ ਜਿਵੇਂ ਕਿ ਸਾਡਾ ਆਪਣਾ ਸੁੱਖ ਤੇ ਮੈਂ ਦੱਸਾਂ ਐਸਐਸਸੀ ਕੋਲੋਂ ਦੀ ਕਹਾਣੀ ਤੇ ਤੁਹਾਨੂੰ ਪਤਾ ਹੀ ਹੈ ਤੇ ਸੱਸੀ ਜਿਹੜੀ ਹੈ ਉਹ ਸਿੱਖ ਦੇ ਜੋ ਤਲਾਸ਼ ਕਰਨ ਵਾਲੀ ਹੈ ਉਹਨੂੰ ਉਹਦਾ ਦਿਲਾ ਬੇੜੀ ਹੈ ਕਿ ਜਿਹਦੇ ਪਿੱਛੇ ਉਹ ਵਿਜਨ ਆਉਂਦਾ ਸੀ ਤੇ ਇਹ ਜਿਹੜਾ ਥੋੜਾ ਲਿਖਿਆ ਜ਼ਖਮੀ ਹੈ ਉਹ ਕਹਿੰਦਾ ਹੈ ਕਿ ਸੱਸੀ ਮੈਂ ਸਮਝਿਆ ਕਿ ਇਹ ਜਿਹੜਾ ਜਿਸਮ ਹੈ ਇਹ ਸੰਦੂਕ ਹੈ ਸੁਹਾਗ ਤੇ ਉਹਦੇ ਵਿੱਚ ਬੜਾਂਗੀ ਯਾਨੀ ਇਹਦੇ ਜਿਸਮ ਵਿੱਚ ਆਵਾਂਗੀ ਤੇ ਮੈਨੂੰ ਕੋਈ ਲੱਗੇਗਾ ਠੀਕ ਹੈ ਤੇ ਐਲਮੋਰ ਦੀ ਜਾ ਰਹੀ ਹੈ ਪਾਣੀ ਵਿੱਚ ਉਹਨੂੰ ਸੁੱਟਾ ਸੀ एक्सक्यूज ਇਹਨੂੰ ਥੋੜੀ ਆਵਾਜ਼ ਦਾ ਮਸਲਾ ਆ ਰਿਹਾ ਮੇਰੇ ਖਿਆਲ ਮਾਈਕ ਤੇ ਲਾਗੇ ਸ਼ਾਇਦ ਮੋਬਾਈਲ ਹੈ ਜਾਂ ਕੋਈ ਪ੍ਰੋਬਲਮ ਹੈ ਥੋੜੀ ਡਿਸਟੋਰਸ਼ਨ ਹੈ अच्छा ਹੁਣ ठीक है एक मिनट में फुल स्क्रीन ਅਸੀਂ ਦੇਖ ਨਹੀਂ ਨਾ ਸਕਦੇ ਦੱਸੋ जी ठीक है जी ठीक है अच्छा ठीक है ਹੁਣ ਠੀਕ है ਅਲੀ ਬਾਰ ਦਾ ਦੇਖ ਲੈਣਾ अच्छा ऊपर आ मोबाइल में डिस्टॉर्शन मैं इसको नहीं को पहुंच वेट
ਦੱਸ ਦਿੱਤਾ ਬਸ ਦਿੱਤੇ ਤੱਕ ਕੋਈ ਸੱਸੀ ਪੁੰਨੂ ਦਾ ਜ਼ਿਕਰ ਹੈ ਕਿ ਇਹਦੇ ਵਿੱਚ ਕਹਿੰਦਾ ਰੂਹ ਤੇ ਇਹਦੇ ਵਿੱਚ ਜਿਸਮ ਵਿੱਚ ਆਈਏ ਉਹਨੇ ਇੱਕ ਜਿਸਮ ਵਿੱਚ ਹੀ ਆ ਕੇ ਹੁੰਦਾ ਹੈ ਤੇ ਉਹ ਹਰ ਚੀਜ਼ ਉਹਨੇ ਮਾਂ ਬਾਪ ਤੇ ਉਹ ਹਰ ਚੀਜ਼ ਛਾਣਾ ਛੱਡ ਕੇ ਤੇ ਇੱਕ ਇਸ਼ਕ ਚਾਦਰ ਲੈ ਕੇ ਤਾਂ ਪੁਨਰ ਦੀ ਰੱਖ ਕੇ ਤੇ ਉਹ ਲੱਭਣ ਦਿੱਤੀ ਹੈ साज सुहागरा डोला सती वड़ विच संदूक दे गई रुड़ती पई हाथ विच गाना लब नाम पुनूदा सिर चादर इश्क दी लइए रुड़ती पई राती जानी आद टुर पई धमी मेहमान दर्दी है रुड़ती पई जख्मी छोड़ के मां पेशाना एक तांग उन्हाल रख लइए रुड़ती पई दोरा सी ਜ਼ਖਮੀ ਦਾ ਤੋੜਾ ਹੈ ਤੇ ਕੀ ਕਹਿੰਦਾ ਹੈ ਕਿ ਇੱਕ ਚਾਦਰ ਇਸ਼ਕ ਜਿਹੜੀ ਦਿੱਤੀ ਹੈ ਉਹਨੇ ਸਾਨੂੰ ਕੋਟ ਤੱਕ ਪਹੁੰਚਾਇਆ ਦੁਨੀਆ ਤੇ ਆਰਜ਼ੀ ਹੈ ਇਹਦੇ ਵਿੱਚ ਅਸੀਂ ਲੁੱਟਦੇ ਖੁੱਲਦੇ ਨਿਕਲ ਜਾਂਦੇ ਹਾਂ ਧੱਕੇ ਵੱਜ ਕੇ ਮਗਰ ਅਸਲ ਵਿੱਚ ਜਿਹੜਾ ਅੰਦਰ ਦਾ ਕੰਮ ਹੈਗਾ ਉਹ ਉਹਨੂੰ ਲੱਭਣ ਵਾਸਤੇ ਹੈ ਤੇ ਉਹ ਅਸੀਂ ਇਸ ਦੁਨੀਆ ਵਿੱਚ ਕੀ ਮੰਨਦੇ ਹਾਂ ਉਹਨੂੰ ਲੱਭਣ ਵਾਸਤੇ ਤੇ ਇੱਥੇ ਆਪੇ ਗਵਾਚ ਜਾਂਦੇ ਦੁਨੀਆ ਪਿੱਛੇ ਲੱਗ ਜਾਂਦੇ ਹੈ ਦੁਨੀਆ ਦੀ ਤਕਲੀਫਾਂ ਖਾ ਕੇ ਤੇ यानी परेशान हो गए परेशानी है ना परेशान हो गए क्योंकि दुनिया में क्या नहीं लंबिया क्या नहीं होया वो नहीं होया ए घट रह गया वो नहीं मैंने ख्वाहिश मेरी पूरी हुई ए पीछे असि पै रहे हैं ते असल विच काम जो है वो कुछ हो रही है अच्छा आप सोचो जैनब वो की है पढ़ने को जरा सीरा ये तो बिल्कुल एक आजाद किस्म की या तो सवाल या कोई डायरेक्शन नहीं इसके साथ ही गल्ला बात करने हैं ਤੁਸੀਂ ਛੋਟਾ ਛੋਟਾ ਆਪਣੀ ਚੀਜ਼ਾਂ ਸੁਣਾਓ ਇਹਨਾਂ ਨੂੰ ਪਤਾ ਅਸਲ ਚਲੇ ਕਿ ਸਾਡੇ ਕੋਲ ਹੈ ਕੀ ਸਾਡਾ ਹੈਰੀਟੇਜ ਕੀ ਹੈ ਇੱਕ ਅਸੀਂ ਹਰੇਕ ਸਿਮਤ ਦੀ ਕਰ ਲਵਾਂਗੇ यू नो एक हाँ आप सोचे अगर आपने सोचा तो गाने इकट्ठे गाइए कि अच्छा मैं वो थोड़ा ना गा दे वो दर्द थोड़ा घूमन में बुले शाह सरकार का एक नाम होता है जेड़ा कि कहंदे ने अगेन होना कह रहे ने अपने रब क्योंकि वो तो पता ही है ना कि रब वली सन और रब नु लभदे लभदे किथे पहुंच गए ते घूम पा के उन्होंने नच भी दिता अपने मुश्किल के साथ ते क्या कि मेरी ते इज्जत ना कट है ते हुन एना दा एक कलाम है घूंघट ओदे ना लुक सजना है मैं मुश्ताक दीदार दी हाँ जानी बाज दीवानी हुई टोका कर दे लोग सब हुई जेकर याद करे दिल जोई जोई मैं फरियाद पुकारनी हाँ और कहते हैं कि अपना ना दुख मेरे सामने आ चल पहला घूंघट
लेना लोक सजना घूंघट लेना लोक सजना मैं मुश्ताक दीदार दी हाँ मैं मुश्ताक दीदार मैं मुश्ताक दीदार दी हाँ घूंघट लेना लोग सजना जारी बाज दीवानी होई जारी बाज दीवानी होई टोका करते लोग सब होई टोका करते लोग सब होई जे कर यार करे दिल जोई जे कर यार यार जे कर यार करे दिल जोई मैं फरियाद पुकार दी हाँ घूंघट लेना लोग सजना मुफ्त बिकेंदी जादी बाती मुफ्त बिकेंदी जादी बाती मिल माहिया जिंद ऐनी जाती मिल माहिया जिंद ऐनी जाती एकदम हिजर नहीं मैं सहती एकदम हिजर नहीं मैं सहती एकदम हिजर नहीं मैं सहती मैं बुलबुल गुलजार दी हाँ घूंघट लेना लोग सजना 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 घूंघट लेना लोग सजना ए बुल्ले शाह का कलाम ही का बुल्ले शाह जी बहुत बहुत कलाम है और बहुत खूबसूरत वक्ती थी उन्होंने होती दी छे नहीं दसिया था नहीं क्या दसा वो बुल्ले शाह वीडियो ठीक है हाँ आगे जाए। गाने जा मैं सोच रही थी कि हम ये इसी हमने चीज जो है ना वो गाई थी बानी आबदी है उन्होंने बनाया था याद है कोई एक इंस्टॉलेशन सी आर्ट की इंस्टॉलेशन सी ते ਉਹਦੇ ਵਾਸਤੇ ਨਾ ਜਿਸ ਤਰ੍ਹਾਂ ਇੱਕ ਪੁਰਾਣੀ ਸ਼ਹਿਰ ਹੈ ਕੋਈ ਔਰਤਾਂ ਗਾਉਂਦੀਆਂ ਸੰਗੀਤ ਜਿਹੜੇ ਸਾਡੇ ਜਵਾਨ ਦੇ ਸੀ ਨਾ ਗੱਭਰੂ ਜਵਾਨ ਉਹ ਲਾਉਂਦੇ ਨੇ
ਸੈਕੰਡ ਵਰਲਡ ਵਾਰ ਵਿੱਚ ਗਏ ਸਨ, ਵਰਲਡ ਵਾਰ ਤੇ ਕਹਿੰਦੇ ਅੰਗਰੇਜ਼ਾਂ ਦੀ ਲੜਾਈ ਲੜਨ ਗਏ ਕੁਰਬਾਨ ਹੋਣ ਗਏ ਸਨ। ਤੇ ਉਹਦੇ ਉੱਤੇ ਬੜਾ ਹੀ ਖੂਬਸੂਰਤ ਉਹਨੇ ਇੱਕ ਆਰਟ ਪੀਸ ਬਣਾਇਆ ਸੀ ਬਾਨੀ ਆਦਮੀ ਨੇ। ਉਹਦੇ ਪਿੱਛੇ ਅਸੀਂ ਵੌਇਸ ਓਵਰ ਕੀਤਾ ਸੀ ਇੱਕ ਔਰਤਾਂ ਦੀ ਆਵਾਜ਼ਾਂ ਦੇ ਵਿੱਚ ਨਾ इसका गीत होते हैं, गा रही हैं, याद कर रही हैं, तो वो हम सुना सकते हैं इसी सुरों में इसी रात। इसका नावंज ढोलनिया नावंज नावंज ढोलनिया टिक पाओ नावंज नावंज ढोलनिया योगी कमले लधी लधी जाए, योगी कमले लधी लधी जाए, रुदया ज्ञानिया ते भूल कमला दे, टूट गलियां यारियां ते भूल कमला दे, नावंज नावंज ढोलनिया रोटी तेरे सक अल्लाह बिंदाए साहिबे, रोटी तेरे सक अल्लाह बिंदाए साहिबे, अपने ठंडिया छाईबे, अपने दिया ठंडिया छाईबे, नावंज नावंज ढोलनिया टिक पाओ के धारी, नावंज नावंज ढोलनिया। देखो जी, किस का इंतजार किया जा रहा है, भरावां दा, प्यों दा, पुत्रां दा, ते वो जिहड़े लड़ाई करन टुर गए हस्बैंड, हाँ हाँ सारे तेरे मर्द गए, गबरू जवान गए, उत्थे जाके जाना उन्होंने लुटा दित्तियां किसी होर दी लड़ाई ते बस उन्हां दे उत्ते गीत बनिया ते गालियां होणगियां, औरतां किस तरह बैठना इंतजार दे विच होण ते हुण असीं साडा वारिस शाह कहना वारिस शाह हजरत वारिस शाह ने जदों हीर लिखी ते हीर लिखण तो पहला उन्होंने हमद लिखी, है साडा बड़ी फेवरेट एक हमद है जेड़ी कि असीं ओके क्या वेड़िया आरती याद है ना, दो शेरी कर लेने आरती हाँ पूरा
अच्छा ਅਸੀਂ वैसे हम ਤੇ हर ਥਾਂ ਤੇ ਗਾਣੇ ਆ ਅਸੀਂ लेकिन ਅਸੀਂ वो कह रहे था कि बहुत कुछ है करने ਲਈ ਤੁਹਾਡੇ व्यूअर्स वास्ते ये आपकी भी एक वैसे तो हर चीज डिवोशनल होनी होती है पर जिस तरह क्या है लास्ट में मैं समझाऊंगा आरती जिस तरह आरती एक होती है रस्म होती है जिस तरह आरती उतारते हो ਤੁਸੀਂ आग लगाओ करते हो ते और संगतियां अगरबत्तियां लगाते हो तो सामने जो है आप पेश करते हो ना चीजें पेश करते हो फूल रखते हैं आपके और क्या कहते हैं गाने गाते हैं तो वैसे ही फिर वो क्या है ना फिर वैसे ही चांद तारे की ये है हजरत गुरु नानक की आरती उन्होंने लिखी थी एक इस मौका आया सी कि वो गए सन वो किसी जाके ना मंदिर ते गए सन ते वो ਉਹਨੂੰ ਕਹਿੰਦਾ ਹੈ ਜਿਹੜਾ ਪੰਡਿਤ ਬੈਠਾ ਸੀ ਉਹ ਕਹਿੰਦਾ ਕਿ ਤੁਸੀਂ ਕਿਉਂ ਨਹੀਂ ਪੂਜਾ ਕਰ ਤੇ गुरु नानक ने क्या सी समथिंग लाइक दैट मुझे पूरा इसका किस्सा नहीं आता कि मैं तो हर वेले आती मैं तो मैं जरूरी नहीं है कि मैं किसी पत्थर के सामने बैठ के पत्थर के सामने बैठ के पूजा करूं कुदरत मैं तो पूरी नेचर को कुदरत को मैं तो जो राम की जो कुदरत है उसके जो जितने निशान है हमारे जो चांद है तारे हैं सूरज है फूल है उसकी मैं आरती उतारूं रब की जो मैं ये चीजें ऑफर करूँ कि पूरे जो यूनिवर्स है पूरा जो क्या कायनात है पूरी कायनात उसकी आरती में मगन है उस क्रिएटर की आरती में मगन है और सदा तो मैं क्या चीज है तो फिर उन्होंने बैठ के ये लिखी थी आरती तो उसका पहला शेर है ना वो हमने एक प्रोजेक्ट किया था इंडिया वालों ने संख्यासी मदन गोपाल सिंह है उन्होंने क्या सी सारे क्या सी कि ਇਹ ਸਾਰੇ ਤੁਸੀਂ ਨਾ ਗੁਰੂ ਨਾਨਕ ਦੀ 550 ਵਾਲੀ ਜਿਹੜੀ ਸਾਲਗਿਰਾ ਦੇ ਮੌਕੇ ਦੇ ਉੱਤੇ ਇੱਕ ਪ੍ਰੋਜੈਕਟ ਕੀਤਾ ਸੀ ਆਰਤੀ ਦਾ ਤੇ ਫਿਰ ਅਸੀਂ ਪਿਛਲੇ ਸਾਲ ਇਹ ਜਿਹੜੀ ਹੈ ਨਾ ਇਹ ਕੰਪੋਜ਼ ਕਰਕੇ ਵੀਡੀਓ ਬਣਾ ਕੇ ਤੇ ਇਹ ਪੇਸ਼ਕਸ਼ ਅਸੀਂ ਪੇਸ਼ ਕੀਤੀ ਸੀ ਆਰਤੀ ਆਪਣੇ ਵੱਲੋਂ ਤੇ ਤੁਸੀਂ ਜ਼ਰੂਰ ਜਾ ਕੇ ਦੇਖੋ ਸਾਡੇ हरसखिया का फेसबुक पेज है यूट्यूब पेज है उस पे आप सब्सक्राइब करें और वो देखें भी वो वीडियो भी पड़ी है लेकिन हम आपको ये गा के सुना दें और चूंकि हमारे क्योंकि ये जो है ना एक सेंसिटिव मैटर होता है वैसे तो हम बड़ा आ गया हमें जो है ना हमें परवाह नहीं होती इन चीजों की लेकिन चूंकि दूसरों की आप रिलीजन की कोई चीज कर रहे हो डिवोशनल तो फिर आपको ख्याल रखना पड़ता है उनकी फीलिंग्स ना पड़ लो तो हम हमेशा ट्राई करते हैं कि अपना फर्ज लगे अपना सिर्फ फर्ज ही करते हैं चला ले लेना अच्छा देखा चलो गगन में रविचंद्र दीपक बने गगन में रविचंद्र दीपक बने तारा मंडल जनक मोती गगन में रविचंद्र दीपक बने तारा मंडल जनक मोती गगन में था
कितने खूबसूरत तरीके दे नाल दस्या कि आसमान जिहड़ा जिहदे तारे लगे ने ਉਹ थाली है जिहदे नाल आरती की जा रही है चंद तारे चढ़े ते जिहड़े फूल हैगे ने खुशबू ਉਹ अगरबत्तियां हैगियां ਜਿਹੜੀ कि ਉਹਦੀ आरती ला रही जो जेडे एलिमेंट्स होंदे ने ना आरती दे थाल दे उत्ते एक दीपक होंदा है दिया होंदा है रोशनी को सिंबलाइज करता है ते ਉਹ कह रहे कि रब ने ते चंद तारे सारे आसमान दे थाल दे उत्ते जड़ दित्ते ने जनक मोती मोतियां दे वांगू ते क्लासिकल धूप मलयालों की मतलब कि जो हवा चल रही है जो हवा है वो उसमें छबरा पंखा चला रही है जितना आप पंखा चलाते हो उसमें मंदिर के अंदर और फिर आप फूलों की जो है फूलन जो आप पेशकश करते हो तो वो पूरा जो सगल बन रहा है सगल बन पूरी पूरी जो आपकी नेचर है ना फुल मदर नेचर में जितनी भी चीजें जितने भी फूल हैं और पौधे हैं वो आपके वो खुद ही सामने आपके पेश हो रहे हैं आगे डुल रहे हैं आपके जो थिएटर के सामने इन फ्रंट ऑफ द थिएटर हर चीज उसके जैसे हम कहते हैं हर चीज उसकी इबादत में लगी हर चीज ये जो दुनिया की है कायनात की है वो उसकी इबादत कर तो ये मतलब इसका देखना हाँ मतलब कि वो जो फिर और इसके आगे भी बहुत खूबसूरत शेर हैं और बहुत ही खूबसूरत है वो भी अभी हम करेंगे लेकिन हमने सोचा कि शुरू में ये एक ही शेर को करें और क्लासिकल पंजाबी जो है ना पुरानी पंजाबी की चीजें हैं कुछ हमारे पास होंगे
बाबा जी गुलाम मोहम्मद चांदनी ने सिखाई, जो कि गुरु ग्रंथ साहिब के बीच में से। अब तो उनके लफ्जों के भी मायने हमें इतने ज्यादा नहीं आते, लेकिन हम वो जो उसका होता है ना, जो उसके जो एसेंस होती है, हाँ एसेंस होती है, तो वो उसको समझ के ना, हर एक लफ्ज का तो आपको जरूरी नहीं कि आप कोई बड़े लिंग्विस्ट हो कि बड़ी पुरानी क्लासिकल पंजाबी आती हुए सानू बड़ी सही, पर वो ते सानू उसका नहीं आती, पर सानू जेड़ा एसेंस है ओदा मीनिंग जेड़ा है वो ਅਸੀਂ ਰੱਖ ਕੇ ਨਾ ਆਪਣੇ ਦਿਲ ਦਿਮਾਗ ਦੇ ਵਿੱਚ ਫਿਰ ਉਹ ਗਾਣੇ ਆ ਚੀਜ਼ਾਂ ਤੇ ਇਹ ਵੀ ਕਲਾਸਿਕਲ ਹੀ ਪੰਜਾਬੀ ਗੁਰੂ ਨਾਨਕ ਦੀ ਸ਼ਾਇਰ और भी कुछ क्लासिकल कर सकते हैं हम। पंजाबी के लिए नहीं वो मैं कह रही हूँ कि वो गुरबानी से कर लेते हैं ना कोई चीज क्लासिकल हर एक से कोई सी हर हर एक से हर एक थोड़ा सा बता दें कि जब हर एक सिमर सिमर याद रखना और हर जो है जिस तरह हमारा लफ्ज की हर सुख हर सखियां हर इज अ नेम फॉर गॉड, और हर हर में हर कोई आ जाता है ना, वहदतुल वजूद भी इसमें कॉन्सेप्ट आ रहा है कि हर चीज उसमें आ रही है, एवरीथिंग इज इंक्लूडेड इन हर। तो हर हर एक सिमर प्यारे कल कलेश लोभ मोह महाभौदल तारे, मतलब कि अगर आप उसके नाम के साथ जुड़ जाते हो ना तो जितनी भी बड़ी मुश्किलें हैं ना आपकी कल कलेश मोह लोभ वो सारी जो है आपकी तर जाए खत्म हो उतर जाएगी, टल जाती है मुश्किलें, और सिर्फ आपने उसका नाम याद रखना है, सिमर करना है। सांस सांस निमक निमक दिल सुरैन चुतारे, मतलब कि हर सांस के साथ आपने उसको याद करना है, और निमक निमक हर मोमेंट में हर पल में आपने उसको याद करना है। दिन सोरैन दिन सुरैन दिन से रात से तुसी चतार है, दिन सुरैन चुतारे और बस आगे, और आप अपना दूसरा शेर साजना भी रह नान मंगल सुख सुधारे। तो ये दो शेर हम आपको दो पेश कर देते हैं जी थोड़ा आवाज का प्रॉब्लम ओहो ये सारी तो आवाज आ रही है ना करना है नहीं नहीं ਤੁਸੀਂ मेरा ख्याल है मेरा ਜਿਹੜਾ स्पीकर मेरी आवाज वास्ते लाया वो कार है पता कितना चलेगा, कोई बात नहीं, मैं अच्छा मैं चलो ठीक है, ਜਦੋਂ ਤੁਸੀਂ आओगे ना हाँ जी स्क्रीन हाँ जी मैं से मेरी आओगे आवाज तो मैं ठीक आपको ही फिर समझ जाऊंगी। ठीक है ठीक है थैंक यू तो ये कर दे 10 जी ठीक है ਤੁਸੀਂ ਸ਼ੁਰੂ ठीक ਕਰੋ है ठीक है ओके ठीक है हाँ जी तीसरा काला एक सिमर प्यारे हर एक सिमर एक सिमर एक सिमर प्यारे कल कलेश लोभ मोह कल कलेश लोभ मोह महाभौदल तारे हर एक सिमर एक सिमर एक सिमर प्यारे हर एक सिमर एक सिमर एक सिमर प्यारे सांस सांस निमक निमक दिन सोरंज तारे सांस सांस निमक निमक
दिन सोरंज तारे, दिन सोरंज तारे, हर एक सिमर, एक सिमर, एक सिमर प्यारे, हर एक सिमर, एक सिमर, एक सिमर प्यारे। कल कलेश लोभ मोह, कल कलेश लोभ मोह तारे, हर एक सिमर, एक सिमर, एक सिमर प्यारे, हर एक सिमर, एक सिमर, एक सिमर प्यारे। साजना विरैन नानक मंगल सुधारे, साजना विरैन नानक मंगल सुधारे, मंगल सुधारे, हर एक सिमर, एक सिमर, एक सिमर प्यारे, हर एक सिमर, एक सिमर, एक सिमर प्यारे। कल कलेश लोभ मोह, कल कलेश लोभ मोह महाबादल तारे, हर एक सिमर, एक सिमर, एक सिमर प्यारे, हर एक सिमर, एक सिमर, एक सिमर प्यारे, हर एक सिमर, एक सिमर, एक हर एक सिमर। कौन सा अच्छी बन रही अगर आपने कोई सवाल पूछने या कोई फरमाइश अगर किसी के पास है तो प्लीज हमें बताएं, क्योंकि अभी टाइम भी हमारा हो गया, बल्कि 9 बज जी बहुत बहुत शुक्रिया। क्वेश्चंस ਦੇ ਹਵਾਲੇ ਨਾਲ ਮੈਂ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਅਸੀਂ ਤੁਹਾਡਾ ਇੱਕ ਆਰਟ ਔਰ ਕਲਚਰ ਦਾ ਜਿਹੜਾ ਤੁਹਾਡਾ ਇੱਕ ਇੰਸਟੀਚਿਊਟ ਹੈ ਹਰ ਸੁੱਖ ਦੇ ਹਵਾਲੇ ਨਾਲ ਉੱਥੇ ਬੱਚਿਆਂ ਦਾ ਸਕੂਲ ਵੀ ਹੈ ਔਰ ਮਦਰ ਟੰਗ ਦੇ ਹਵਾਲੇ ਨਾਲ ਤੁਹਾਡਾ ਜਿਹੜਾ ਕੰਮ ਹੈ ਉਸ ਦੇ ਹਵਾਲੇ ਨਾਲ ਅਗਰ ਤੁਸੀਂ ਸਾਡੇ ਨਾਲ ਕੋਈ ਆਪਣੀ ਜਿਹੜਾ ਤੁਹਾਡਾ ਜਿਹੜਾ ਵਿਜ਼ਨ ਹੈ ਜਾਂ ਤੁਸੀਂ ਜਿਸ ਤਰ੍ਹਾਂ ਕੰਮ ਕਰ ਰਹੇ ਹੋ ਸ਼ੇਅਰ ਕਰੋ ਤੇ ਸਾਨੂੰ ਬਹੁਤ ਅੱਛਾ ਲੱਗੇਗਾ। अच्छा तोनी मैं मानू दसा जिस वेले स्कूल खुलिया
छोटे चंद बच्चे सन मेरे वर्कर्स से डोमेस्टिक हेल्थ से, उन्होंने मैं पहले क्या कि ना तू कुछ पढ़ाई लिखाई तो होनी चाहिए, सारा दिन लूर लूर फिरते ने ते ਉਹ ਇੱਥੇ 5 ਬੱਚਿਆਂ ਦੇ ਨਾਲ ਇੱਕ ਸਕੂਲ ਖੁੱਲਿਆ, ਉਹ 3 ਮਹੀਨਿਆਂ ਵਿੱਚ 35 ਹੋ ਗਏ ਤੇ ਨਾਲ ਹੀ 65 ਹੋ ਗਏ ਤੇ ਨਾਲ 100 ਹੋ ਗਏ ਤੇ ਜਲਦੇ। ਇਹ ਸਾਰੇ ਜਿਹੜੇ ਬੱਚੇ ਸਾਡੇ ਆਲੇ, ਅਸੀਂ ਪਿੰਡ ਵਿੱਚ ਰਹਿੰਦੇ ਆ ਤੇ ਪਿੰਡ ਤੋਂ ਬੱਚੇ ਆਉਂਦੇ ਨੇ, ਟੁਰ ਕੇ ਆਉਂਦੇ ਨੇ ਤੇ ਆਲੇ ਫਾਰਮ ਵਰਕਰਸ ਹੈਗੇ ਨੇ, ਲੇਬਰਰਸ ਹੈਗੇ ਨੇ, ਮਜ਼ਦੂਰ, ਉਹਨਾਂ ਦੇ ਬੱਚੇ ਮੇਰੇ ਆਪਣੇ ਜਿਹੜੇ ਨਵਾਸੇ ਤੇ ਨਵਾਸੀ ਉਹ ਉੱਥੇ ਜਾਂਦੇ ਨੇ ਅਸੀਂ ਸਕੂਲ ਵਿੱਚ। ਕਿਉਂ ਕਿ ਇਹ ਸਕੂਲ ਜਿਹੜਾ ਨਾ ਅਸਲ ਵਿੱਚ ਗੱਲ ਇਹ ਹੋ ਗਈ ਹੈ ਕਿ ਹਰ ਚੀਜ਼ ਵਿੱਚ ਕਮਰਸ਼ਲਾਈਜੇਸ਼ਨ ਹੋ ਗਈ ਹੈ। ਸਾਡੇ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਨੇ ਉਹ ਫੀਸਾਂ ਬੜੀਆਂ ਬੜੀਆਂ ਹੁੰਦੀਆਂ ਨੇ, ਔਰ ਪੜ੍ਹਾਈ ਕੀ ਹੁੰਦੀ ਹੈ, ਉਹੀ ਜਿਹੜੀ ਪੜ੍ਹਾਈ ਹਰ ਕੋਈ ਕਰ ਸਕਦਾ, ਘਰ ਵੀ ਬਹਿ ਕੇ ਤੁਸੀਂ ਕਰ ਸਕਦੇ। ਸਮਝ ਆਈ? ਕੰਪਿਊਟਰ ਖੋਲੋ, ਐ ਖੋਲੋ। ਅੱਜ ਕੱਲ ਕੀ ਹੋ ਰਿਹਾ, 5-6 ਮਹੀਨੇ ਤੋਂ ਆਨਲਾਈਨ ਹੀ ਹੋ ਰਿਹਾ, ਘਰ ਵਿੱਚ ਹੀ ਬੈਠੇ ਦੇ ਨੇ ਬੱਚੇ। ਹੁਣ ਇਹ ਮੈਨੂੰ ਇੱਕ ਇਖਤਲਾਫ ਸੀ ਕਿ ਸਾਡੇ ਸਕੂਲਾਂ ਵਿੱਚ ਬੱਚੇ ਜਾਂਦੇ ਨੇ ਤੇ ਇਮਤਿਹਾਨ ਦੀ ਟੈਨਸ਼ਨ, ਪ੍ਰੈਸ਼ਰ, ਇਮਤਿਹਾਨ ਹੋ ਰਿਹਾ, ਕਿੰਨੇ ਨੰਬਰ ਲਿੱਤੇ ਨੇ, ਕਿਹੜੀ ਪੋਜੀਸ਼ਨ ਆਈਏ, ਠੀਕ ਹੈ। ਬੱਚਾ ਛੋਟਾ ਜਿਹਾ ਹੁੰਦਾ ਹੈ, ਉਹਦੇ ਉੱਤੇ ਸਿਰ 2 ਮਣ ਦਾ ਵਜ਼ਨ ਪਾ ਕੇ ਤੇ ਉਹਨੂੰ ਸਕੂਲ ਕਰ ਦਿੰਦੇ। ਉਹਦੀ ਬਚਪਨ ਦੀ ਜ਼ਿੰਦਗੀ ਬਚਪਨ ਦੀ ਹੈਗੀ ਉਹ ਤੇ ਗਵਾਚ ਗਈ। ਉਹਨੇ ਬਚਪਨਾ ਜਿਹੜਾ ਲੰਘਾਣਾ ਸੀ ਖੇਡ ਕੂਦ ਵਿੱਚ, ਮਜ਼ੇ ਕਰਨ ਵਿੱਚ, ਨਾ ਡਰ ਹੋਣ ਵਿੱਚ, ਯਾਨੀ ਕਿ ਉਹ ਬੱਚਾ ਫਲ ਫੁੱਲੇਗਾ ਤਦ ਹੀ ਜਦ ਕਿ ਉਹਨੂੰ ਟੈਨਸ਼ਨ ਨਾ ਹੋਵੇ। ਉਹ ਵੱਡਿਆਂ ਨੇ ਆਪਣੀ ਟੈਨਸ਼ਨਾਂ ਜਿਹੜੀਆਂ ਨੇ ਬੱਚਿਆਂ ਨੂੰ ਦੇ ਛੱਡੀਆਂ ਨੇ ਕਿ ਉਹ ਜਦ ਸਕੂਲ ਜਾਣ ਇੰਨੇ ਨੰਬਰ ਲੈ ਕੇ ਆਣ, ਪੜ੍ਹਦੇ ਕਿਉਂ ਨਹੀਂ, ਘਰ ਆਉਂਦੇ ਨੇ ਟਿਊਸ਼ਨਾਂ ਟੁੱਟ ਜਾਂਦੇ ਨੇ ਜਾਂ ਕਾਲੀ ਕੋਲ ਟੁੱਟ ਜਾਂਦੇ ਨੇ। ਜੋ ਵੀ ਹੈ ਬੱਚਾ ਵਿਚਾਰਾ ਮੇਰਾ ਕਹਿੰਦਾ ਜਿਸ ਸਕੂਲ ਵਿੱਚ ਮੈਂ ਜਾਂਦੀ ਹਾਂ, ਉਹ ਕਹਿੰਦੇ ਨੇ ਕਿ ਅਸੀਂ ਤੇ ਘਰ ਜਾਂਦੇ ਹਾਂ ਤੇ ਨਾਲ ਹੀ ਸ਼ੁਰੂ ਹੋ ਜਾਂਦਾ ਉਹ ਕੰਮ ਦੂਜਾ ਟਿਊਸ਼ਨਾਂ ਦਾ ਤੇ ਇਹ। ਤੇ ਮੈਂ ਕਿਹਾ ਕਿਸ ਵੇਲੇ ਤੁਸੀਂ ਖੇਡਦੇ ਹੋ ਤੇ ਕਮਾਲ ਹੈ, ਇਹ ਹੈਰਤ ਕੋਣ ਗੱਲ ਸੁਣੋ, ਟਾਈਮ ਹੀ ਨਹੀਂ ਉਹਨਾਂ ਦੇ ਕੋਲ ਖੇਡਣ ਵਾਸਤੇ। ਇਹ ਅਫਸੋਸ ਦੀ ਗੱਲ ਨਹੀਂ ਤੇ ਕੀ ਹੈਗਾ। ਅੱਛਾ, ਇੱਕ ਤੇ ਖੇਡਣ ਵਾਸਤੇ ਚਲੋ ਜੀ ਟਾਈਮ ਨਹੀਂ ਹੈਗਾ, ਦੂਜਾ ਇਹ ਇਮਤਿਹਾਨਾਂ ਦੀ ਜਿਹੜੀ ਟੈਨਸ਼ਨ ਹੈਗੀ ਉਹ ਨਹੀਂ ਉਹਨਾਂ ਨੂੰ ਜੀਣ ਦੇਣੀ। ਨਾਲੇ ਆਪਕਾ ਤਾਂ ਇਹ ਨਾ ਕਿ ਪਿਆਰ ਮੁਹੱਬਤ ਤੇ ਸ਼ਫਕਤ ਦੇ ਨਾਲ ਸਾਡੇ ਬੱਚਿਆਂ ਨੂੰ ਆਸ਼ਨਾ ਉਹ ਹੋਵੇ, ਮਤਲਬ ਕਿ ਕੰਟੈਕਟ ਹੋਏ। ਐ ਨਹੀਂ ਕਿ ਹਰ ਵਕਤ ਹੀ ਡਾਂਟ ਡਪਟ ਕਰਨਾ, ਰੱਖਣਾ, ਦਬੋਚ ਕੇ ਰੱਖਣਾ ਬੱਚੇ ਨੂੰ ਟੈਰਰਾਈਜ਼ ਕਰਕੇ ਰੱਖਣਾ, ਦਹਿਸ਼ਤਗਰਦੀ ਕਰਦੇ ਦੀ ਬੱਚੇ ਦੇ ਉੱਤੇ। ਤੇ ਬੱਚੇ ਨੂੰ ਆਰਾਮ ਨਾਲ ਪਿਆਰ ਮੁਹੱਬਤ ਦੇ ਨਾਲ ਕਿਵੇਂ ਸਿਖਾਈਦਾ। ਇਹ ਸਾਡਾ ਸਕੂਲ ਜਿਹੜਾ ਇਹਦੇ ਪਹਿਲਾ ਕੰਮ ਇਹ ਹੈਗਾ ਕਿ ਮੈਂ ਕਹਿੰਦੀ ਹਾਂ ਕਿ ਬੱਚੇ ਦੇ ਨਾਲ ਤੁਸੀਂ ਪਿਆਰ ਮੁਹੱਬਤ ਦੇ ਨਾਲ ਪੇਸ਼ ਆਵੋ। ਅਗਰ ਤੁਹਾਡੀ ਟੀਚਰਾਂ ਵਿੱਚ ਮੁਹੱਬਤ ਨਹੀਂ ਹੋਏਗੀ ਤੇ ਬੱਚੇ ਨੇ ਸਿੱਖਣਾ ਕੀ? ਟੀਚਰਾਂ ਦੀ ਟੈਨਸ਼ਨ ਤੋਂ ਮਾਰੀ ਟੀਚਰਾਂ ਨੇ ਕੀ ਮੁਹੱਬਤ ਕਰਨੀ ਆगे ਬੱਚਿਆਂ ਨੂੰ ਆके ਤੇ डांटती है ना कि वो ਤੁਸੀਂ काम नहीं सही करे, क्योंकि उनके साथ पे छड़ी है कि भाई तुमने मार्क्स अच्छे लेके आने बच्चों के। और ਜਿਹੜੇ ਵੱਡੇ ਪ੍ਰਿੰਸੀਪਲ ਹੈਗੇ ਨੇ ਵੱਡੇ ਸਕੂਲਾਂ ਦੇ ਉਹ ਟੀਚਰਾਂ ਨੂੰ ਪੁੱਛਦੇ ਨੇ तुम्हारे बच्चे ने ठीक क्यों नहीं किया, तुम क्या कर रही हो, क्यों नहीं सिखा रही। ਹੁਣ ਇਹ ਹੈਗਾ ਕਿ ਟੀਚਰਾਂ ਦਾ ਕੀ ਕਸੂਰ? ਸਾਡਾ ਜਿਹੜਾ ਮਾਹੌਲ ਹੈਗਾ, ਜਿਹੜੀ ਦੁਨੀਆ ਹੈਗੀ ਹੈ, ਜਿਸ ਰੈਟ ਰੇਸ ਵਿੱਚ ਫਸੀ ਦੀ ਹੈ, ਹਰ ਕੋਈ ਭੱਜ ਰਿਹਾ, ਹਰ ਕੋਈ ਆਪਣੇ ਲੁਕਵੇਂ ਵਾਸਤੇ ਭੱਜ ਰਿਹਾ ਤੇ ਇਹ ਨੌਕਰੀ ਮਿਲ ਜਾਏ, ਇਹ ਕਰ ਲਿਆ, ਵਿਆਹ ਕਰਨਾ ਤੇ ਲੱਖਾਂ ਕਰਜ਼ਾ ਲੈ ਕੇ ਤੇ ਲੱਖਾਂ ਜਹੇਜ਼ ਬਣਾਉਣਾ ਤੇ ਵਿਆਹ ਕਰਨੇ ਨੇ। ਮੈਂ ਕਹਿੰਦੀ ਹਾਂ ਇਹ ਛੱਡ ਕਿਉਂ ਨਹੀਂ ਦਿੰਦੇ ਸਭ ਕੁਝ, ਸਾਦਗੀ ਕਰ ਲੈਣਾ। ਸਾਡੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਕੀ ਦੱਸਿਆ ਸੀ? ਇੱਕ ਛੁਹਾਰੇ ਉੱਤੇ ਆਪਣੀ ਧੀ ਤੋੜ ਛੱਡੀ ਸੀ ਹੈ, ਤੇ ਅਸੀਂ ਕੀ ਕਰ ਰਹੇ? ਤੇ ਫਿਰ ਇਹ ਸਾਰੀ ਟੈਨਸ਼ਨਾਂ ਜਿਹੜੀਆਂ ਨੇ ਇਹ ਤੁਹਾਡੀ ਸਿਹਤ ਵਾਸਤੇ ਨਹੀਂ ਚੰਗੀ। ਤੇ ਇਹ ਸਕੂਲ ਜਿਹੜਾ ਸਾਡਾ ਹੈਗਾ ਮਾਸ਼ਾਅੱਲਾ, ਇਹਨੂੰ ਤੇ ਮੈਂ ਕਹਿੰਦੀ ਹਾਂ ਬੱਚੇ ਖੇਡਣ ਇੰਨੇ ਖੁਸ਼ ਹੁੰਦੇ ਨੇ, ਉਹਨਾਂ ਦਾ ਦਿਲ ਹੀ ਨਹੀਂ ਚਾਹੁੰਦਾ ਘਰ ਜਾਣ, ਉਹ ਇੱਥੇ ਚਾਹੁੰਦੇ ਨੇ ਕਿ ਇੱਥੇ ਬੈਠੇ ਰਹੇ। तो अब ये है कि बच्चे ਨੂੰ ਪਿਆਰ ਮਿਲੇ, ਮੁਹੱਬਤ ਮਿਲੇ, ਸਹੀ ਕਿਸਮ ਦੀ ਤਵੱਜੋ ਮਿਲੇ, ਜਿਹੜੀ ਕਿ ਟੈਨਸ਼ਨ ਵਾਲੀ ਨਾ ਹੋਵੇ, ਉਹ ਖੁਸ਼ੀ ਖੁਸ਼ੀ ਖੇਡੇ, ਇੰਜੋਏ ਕਰੇ। ਯਾਨੀ ਜੋ ਚੀਜ਼ ਇੰਨਾ ਸੋਹਣਾ ਸਿੱਖਦੇ ਨੇ ਇੱਥੇ ਦੇ ਬੱਚੇ ਪਿੰਡਾਂ ਥਾਵਾਂ ਦੇ, ਇੰਨੇ ਟੈਲੈਂਟਡ, ਇਹਨਾਂ ਉਹਨਾਂ ਦੇ ਹੁਸ਼ਿਆਰ, ਉਹਨਾਂ ਦੇ ਦਿਮਾਗ ਵੀ ਅੱਛੇ, ਔਰ ਉਹਨਾਂ ਦੇ ਦਿਮਾਗ ਸਟੰਟ ਨਹੀਂ ਹੋਏ ਦੇ। ਸਾਡੇ ਸ਼ਹਿਰੀ ਲੋਕ ਚਮਕ ਹੁੰਦੀ ਹੈ, ਚਮਕਦਾਰ ਅੱਖਾਂ, ਉਹ ਸਿੱਖਣਾ ਚਾਹੁੰਦੇ ਨੇ। ਸਾਡੇ ਵੱਡੇ ਦੂਜੇ ਸਕੂਲਾਂ ਵਿੱਚ ਵੀ ਮੈਂ ਜਾਣੀ, ਉੱਥੇ ਬੱਚਾ ਸਹਿਮਿਆਂ ਦਾ ਬੈਠਾ ਹੁੰਦਾ, ਉਹਦੀ ਅੱਖਾਂ ਵਿੱਚ ਚਮਕ ਨਹੀਂ ਨਜ਼ਰ ਆਉਂਦੀ। ਉਹ ਉਹਨਾਂ ਦੀ ਸ਼ਰਾਰਤਾਂ ਵੀ ਭੁੱਲ ਗਏ ਨੇ, ਹਰ ਚੀਜ਼ ਭੁੱਲ ਗਏ ਨੇ। ਇਹ ਧਿਆਨ ਨਾਲ ਉਹ ਜਿਹੜਾ ਇੱਥੇ ਤਾਂ ਸਾਡੇ ਬੱਚੇ ਹੈਗੇ ਨੇ
ਅਸੀਂ ਇਮਤਿਹਾਨ ਨਹੀਂ ਲੈਂਦੇ, ਅਸੀਂ ਬਿਲकुल मैं क्या कंपटीशन नहीं होनी, किसी ने नहीं कहना कि तू घट लिते ने ते तू वध लिते ने। हर बच्चा साडे वास्ते बराबर दा है, हर बच्चा जो नीक है, हर बच्चा अपनी फितरत लैके आया, हर बच्चा अपना टैलेंट लैके आया। इन्हां नूं जिन्नियां मैनूं लगदियां चीज़ां मैं सारियां मैं कहनी सारे बच्चे एक्सपोज हो जाए। प्ले वर्क की है, गाना की है, ड्रग्स की है, टाइकांडो के मार्शल आर्ट की है, कारपेंटरी की है, हर आजकल तो निटिंग कर रहे हैं, एम्ब्रॉयडरी कर रहे हैं, हर चीज के नाल इन्हां नूं वाकफियत होए, इन्हां दे हाथ भी चलन, इन्हां दा दिमाग हत्थां दे नाल दिमाग म्यूजिक गाना करते हैं। ते यानी कि वो बच्चा जिहड़ा है निक्के निक्के तुसीं देखोगे बच्चे माशाअल्लाह। कल निटिंग क्लास हो रही सी, छोटे बच्चों नूं घर पाना सिखा रही सी साडी अपनी टीचर, ते ओ जनाब आया पूरा सिलाई ते घर पा के उन्हें दिखाया। देखो तो सही, ये चीज़ां आजकल कोई नहीं करवाता, क्योंकि रैट रेस लगी थी है, नंबर नंबर नंबर, सब्जेक्ट सब्जेक्ट सब्जेक्ट, ये फलां फलां, इतना कभी सारे उम्र नहीं संभाल सकता। अच्छा उन बच्चे को जबरदस्ती तुसीं करवा रहे हो, ओहदा टैलेंट कित्थे है? किसी ने लभ्या ओहदा टैलेंट कित्थे है? मां प्यो कहते नहीं तू तो डॉक्टर ही बन, तू इंजीनियर ही बन, तू IT बन। अरे भाई मुमकिन है वो गाना गाना चाहता है, ठीक है, अरे उन्होंने अपनी खुशी करन दियो। ए मेरे बच्चे ने ना सारे आर्टिस्ट है, ए करदी है आर्ट, वीडियो आर्टिस्ट हो गई है। ए ज़ैनब गाना सीख रही है क्लासिकल, ते डांस एनु आंदा सिखांदी है स्कूलों विच, कथक वो भी सिखांदी है कथक स्कूलों विच। ए सलीमा वैसे लॉयर हैगी है, मगर ए गाना इन्हें फिल्मां वास्ते गांदे ने ते इन्हें प्लेबैक कीता है, यानी कि इन्हां ने भी प्लेबैक कीता है, सारे गांदियां ने। की है कितने क्या मसला की है? जेड़ा दिल चाहे वही करना चाहिए। देखो जी तुहाडा दिल चाहेगा ना किसी सब्जेक्ट, कोई चीज तुहानू पसंद है, चाहे कारपेंटरी हैगी है, चाहे प्लंबिंग हैगी है, चाहे इलैक्ट्रिसिटी का काम हैगा, जिस वेले तुहाडा दिल चाहेगा ना उस वेले तुसी शौक दे नाल करोगे, शौक पैशन दे नाल करोगे, ते उस चीज विच तुसी एक्सेल करोगे, उस चीज नू तुसी तोड़ तक पहुंचाओगे टू द एक्सीलेंस, लेवल ऑफ एक्सीलेंस। जिस वेले तुहाडे हाथ विच इन्ना सोने वांगर एक हुनर आ गया ते लोकी दूरों दूरों तुहानू बुलाएंगे, क्योंकि तुहाडे वांगा दा कोई कारीगर उन्हां नू लभेगा। ए पाकिस्तान विच साडे कोल कारीगर हुण कोई नहीं, लभन भी जाओ ना ते ना कोई कारपेंटर मिलता है, ते ना कोई प्लंबर मिलता है, ना इलेक्ट्रीशियन मिलता है, कख नहीं, कुछ भी नहीं। ते इत्थे हाल ही असीं बैठे दे इस घर विच, सानू एक प्रोफेशनल बंदा इलेक्ट्रीशियन चाहिए ना, नहीं मिलता। ते ए कहंदे ने नहीं मैं ਅਸੀਂ बैंकर बनना है, MBBA करना है। अरे भाई ਉਹ ਨਹੀਂ, ਉਹ ਪੈਸੇ ਦੀ ਗੱਲ ਹੈਗੀ ਹੈ ਜਾਂ ਕੀ ਹੈ, ਇੱਜ਼ਤ ਕੀ ਹੈ? अरे मैं कहनी जो प्रोफेशनल बंदा है, चाहे वो प्लंबर है चाहे इलेक्ट्रीशियन है, मेरे वास्ते वो ज्यादा अहमियत रखता है बजाय कि कोई बैंकर मेरे घर आ जाए। समझ आई लोड़ सानू की है? असि देखते क्यों नहीं है, कॉमन सेंस क्यों नहीं इस्तेमाल करते? सारे एक राह उत्ते चले गए, सारे MBBA कर रहे हैं, सारे BBA कर रहे हैं, सारे इकोनॉमिक्स। की हो गया भाई? किन्नी को की कुछ कर लोगे? किन्नियां डिग्रियां लेके अनएम्प्लॉय हो गए ना, बस कंडक्टर नहीं ना जॉब मिलती, डिग्रियां लेके बैठे थे। ऐसा चंगा नहीं सी कि हुनर अपने हाथ विच होवे, ऑटो मैकेनिक्स का हुनर। ए मेरी जो धी मेरी धी हैगी ना सीमा, इन्हें ऑटो मैकेनिक्स कीता है, अप्रेंटिसशिप ए होंडा सिटी विच जाके इन्हें सीखिया गड्डियां नूं ठीक करना। ए बैठे बैठे मैनूं दस दिंदी है कि गड्डी विच की है। तो ही कुछ कहना चाह रहे हैं जी। बहुत खूबसूरत साडे नाल प्रोफैसर पिशौरा सिंह जी ने कैलिफोर्निया यूनिवर्सिटी तो उन्होंने पूछा कि तुसी अपना नाम हर सखियां किस तरह जिला रखा? दस लेना। अच्छा ये पहले ना हम होते थे सखियां, ठीक है, वो भी शायद मैंने नाम रखा था सखियां। मैं हमेशा चाहनी सा कि असी ना मिल के गाइए, क्योंकि अपना अलहदा अलहदा असी गांदे सा। ते हरसुख तो पहले फिर तो जदों असी हरसुख आए ना, ते हरसुख दा नाम भी जिहड़ा साडे वालिद ने ना, उन्होंने नाम किस तरह रखा सी, हरसुख, मतलब कि उन्होंने बस नाम बनाया कि ए साडे जिहड़ी थां है ना, हरसुख एदा नाम होगा। ते जब हम इधर आए ना, तो पता नहीं कैसे होता है, इंट्यूशन ही होता है ना, एक आइडिया आपके दिमाग में आ जाता है। तो मेरे दिमाग में आ गया कि हर सखियां होगा हमारा नाम।
बस ऐसे। ਪਰ ਉਹਦੇ ਕੀ ਕਹਿੰਦੇ ਨੇ ਰੂਟ ਉਹ ਬੇਸ ਹੈ ਹੀ ਹੈ ਨਾ ਕਿ ਹਰ ਜਿਹੜਾ ਹਰ ਦ ਡਿਵਾਈਨ ਜਾਂ ਜਿਸ ਤਰ੍ਹਾਂ ਉਹਦੀ ਸਹੇਲੀਆਂ ਉਹਦੀ ਸਹੇਲੀਆਂ ਜਾਂ ਹਰ ਉਸ ਤਰ੍ਹਾਂ ਵੀ ਲੈ सकते कि हर सुख ਜਦੋਂ हरा भी हर तो बहुत खूबसूरत नाम है ना, और सखियां भी बहुत खूबसूरत है। सखियां मीनिंग फ्रेंड्स, और हर का मतलब कि हर सारों की, एक तो सारों की फ्रेंड्स, कुल कायनात भी आप कह सकते हो, वी आर फ्रेंड्स फॉर द ऑफ द यूनिवर्स, वी वांट टू बी, हम कोशिश करते हैं कि हम अच्छी पॉजिटिव फीलिंग्स रखें टुवर्ड्स एवरीवन, एंड बल्कि हम तो बहुत ही शुरू से बड़े मल्टी क्या कहते हैं उससे, मल्टी कल्चरल रहे हैं। हम हर रिलीजन से को रिस्पेक्ट करते हैं, हर चाहे वो हिंदुइज्म है, चाहे वो क्रिश्चियनिटी है, चाहे जूडाइज्म है, चाहे सिखिज्म है, चाहे इस्लाम है, हमें सारी चीजें, सारी रिलीजन्स में हम तो सोचते हैं कि सारों ने एक ही चीज कही है, और लोग भी सारे एक ही जैसे होते हैं, सारी दुनिया में लोग एक ही जैसे होते हैं। नहीं तो एक कोई अल्लाह के तो मखलूक, तो हर सखियां का मतलब है कि हर, कि हम हर की सखियां हैं, बिकॉज हम लोग वाकई बड़े खुले मतलब कि बड़ी बात नहीं कहना चाह रही, लेकिन कोशिश हमारी ये होती है कि हम अपना दिमाग और दिल जो है ना वो खोल के रखें हर वक्त। शुरुआत हम पॉजिटिव जी, बहुत 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 ਜ਼ਬਰਦਸਤ ਤੁਸੀਂ ਸਖੀਆਂ ਨਾਮ ਰੱਖਿਆ। ਕੁਝ ਦਿਨ ਪਹਿਲੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਾਂਗਾ। ਕੁਝ ਦਿਨ ਪਹਿਲੇ ਸਾਡੇ ਲੈਲਪੁਰ ਦੇ ਵਿੱਚ ਹੀ ਇੱਕ ਗਰਲਸ ਕਾਲਜ ਦੀ ਪ੍ਰਿੰਸੀਪਲ ਸਾਹਿਬਾ ਜਿਹੜੇ ਸਨ, ਉਹਨਾਂ ਨੇ ਆਪਣੇ ਪ੍ਰੋਸਪੈਕਟਸ ਤੇ ਲਿਖ ਦਿੱਤਾ ਕਿ ਪੰਜਾਬੀ ਬੋਲਣਾ ਮਨਾ ਹੈ ਆਪਣੇ ਸਾਡੇ ਕਾਲਜ ਦੇ ਵਿੱਚ। ਔਰ ਜਦੋਂ ਉਹਨਾਂ ਦਾ ਇੰਟਰਵਿਊ ਕੀਤਾ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਦੇ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਜਿਹੜਾ ਇੱਕ ਦੂਜੇ ਨੂੰ ਬੁਲਾਉਂਦੀਆਂ ਨਾ ਨੀ ਕਰਕੇ, ਨੀ ਇੱਧਰ ਆ, ਨਹੀਂ ਉੱਧਰ ਜਾ, ਤੇ ਇਹ ਮੈਨੂੰ ਬੜਾ ਬਦਤਮੀਜ਼ੀ मेरी नानी सानू कहती सी नहीं आया सी तकल्लुफी होती है ना पंजाबी में, अपना मतलब करके बुलाओगे ना, या ओए इत्थे आ जा, या मतलब कि तू की कर रही है, मतलब कि बेक तकल्लुफ है, वो तो उस अपनाइयत है ना उसमें एक चीज। बिल्कुल नहीं जी, बिल्कुल। और मतलब उन्होंने शायद ये लाइन भी नहीं याद ही नहीं होनी शायद कि इन्नी सही हो सी नैना दे आखे लगे। तो ਇਹ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਵਿੱਚੋਂ ਨਿਕਲਦੀਆਂ ਜਾ ਰਹੀਆਂ ਨੇ, ਔਰ ਅਸੀਂ ਤੇ ਜਿਸ ਤਰ੍ਹਾਂ ਤੁਸੀਂ ਕੀਤਾ ਕਰ ਰਹੇ ਹੋ ਸਾਡੇ ਵਾਸਤੇ ਤੇ ਬਹੁਤ ਵੱਡੀ ਗੱਲ ਹੈ। ਸਾਡਾ ਪ੍ਰੋਫੈਸਰ ਸੁਖਦੇਵ ਸੋਲ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ, ਉਹਨਾਂ ਨੇ ਪੁੱਛਿਆ ਕਿ ਤੁਹਾਡਾ ਸੋਰਸ ਆਫ ਇੰਸਪੀਰੇਸ਼ਨ ਕੀ ਸੀ ਕਿਸ ਵਾਸਤੇ ਇਸ ਪੂਰੇ ਦਾ ਹਰ ਸੁੱਖ ਦਾ ਜਿਹੜਾ ਇੱਕ ਪੂਰਾ ਆਰਟ ਐਂਡ ਕਲਚਰ ਇੰਸਟੀਚਿਊਟ ਦਾ, ਫਿਰ ਤੁਹਾਡੇ ਇਸ ਗਰੁੱਪ ਦਾ, और खासकर पंजाबी के नाल फिर पूरे पंजाब दे इस क्लासिक नु इकट्ठा करन दा। भाई ये तो बहुत पुरानी हमारी एक पूरे विरसे में हमें मिली है ना चीज, ए ते साडे पियो मां तो आई है, मेरे जेड़े नानी दे जेड़े पियो सन, मेरा कौन अब वो सारे जेड़े हेगे सन ओ की कहंदे ने अपना ते ओ दूजी गल हो ही नहीं सकता कि तुसी सुनो ए बुजुर्गां दा कलाम सुनो या कंपटीशन सुनो तो तुसी इंस्पायर ना हो सकता है, मैं ओके ए भी कह सकते हो सकता है कि ना इंस्पायर हो, पर ओ जेडी चीज दिल नु लगदी है, जेड़ा कि बाशऊर होएगा ओनु लगेगी गल, ते क्यों नहीं। पर आई थिंक वो पूछ रहे हैं कि शायद हम इस राह पे किसी एक्सीडेंट से आ गए, नहीं ये एक होती है डेस्टिनी होती है, किस्मत होती है, तो किस्मत ने हमें यहाँ लेके आई है, और वो हम उसको जो है, जो आपकी डेस्टिनी होती है, जो आपकी किस्मत में लिखी होती है चीज, वो आपको उसके इनकार नहीं कर सकते आप उससे, आप उसको, हम तो उसको जो है क्या उसे कहते हैं कि एक्सेप्ट करते हैं कि ये हमारा काम है, ये हमारी इंस्पिरेशन, ये और वो अल्लाह की तरफ से आती है या आपकी एनवायरनमेंट की तरफ से आती है। हाँ तो ही दसी जिसले पैदा रूह आती है ना थले, ते वो अपनी फैमिली विच पैदा होंदी है, जिथे जिस मां प्यो दे घर पैदा होना है, ਤੇ ਉਥੋਂ ਦਾ ਮੈਂ ਇਹ ਕਹਿ ਸਕੀ ਕਿ ਅਸੀਂ ਖੁਸ਼ਕਿਸਮਤ ਹੈਗੇ ਆ ਕਿ ਸਾਡੇ ਜਿੱਥੇ ਮੈਂ ਪੈਦਾ ਹੋਈ ਉਹ ਮੇਰੇ ਮਾਪਿਓ ਜਿਹੜੇ ਹੈਗੇ ਸਨ ਉਹ ਬੜੇ ਦਰਵੇਸ਼ ਲੋਕ ਹੈਗੇ ਸਨ, ਤੇ ਦਰਵੇਸ਼ ਇਸ ਕਿਸਮ ਦੇ ਨਹੀਂ, ਉਹ ਨਮਾਜ਼ਾਂ ਨਹੀਂ ਪੜ੍ਹਦੇ ਸਨ, ਮਗਰ ਉਹ ਸੱਚੇ ਲੋਕ ਸੱਚ ਬੋਲਦੇ ਸਨ, ਕਿਸੇ ਦੀ ਬਾਤ ਕੋਈ ਨਹੀਂ ਪਿੱਛੇ ਨਹੀਂ ਕਰਦੇ ਸਨ, ਕੋਈ ਪੋਲਿਟਿਕਸ ਨਹੀਂ ਚਲਾਉਂਦੇ ਸਨ, ਕੋਈ ਲੜਾਈਆਂ ਨਹੀਂ ਕਰਦੇ ਸਨ, ਬੜੇ ਹੀ ਉਹ
ਤੇ ਅਸੀਂ ਭਲੇ ਖੁਸ਼ਕਿਸਮਤ ਭਲੇ ਲੋਕੀ ਸਨ ਹਾਂ। ਉਹ ਆ ਮਿਊਜ਼ਿਕ ਦੇ ਨਾਲ ਬੜੇ ਦਿਲਦਾਤਾ ਯਾਨੀ ਕਿ ਸੁਣਨ ਗਾਣ ਵਿੱਚ ਮੇਰਾ ਪਿਓ ਤੇ ਮਾਂ ਦੋਨੋਂ ਬਹੁਤ ਹੀ ਸ਼ੌਕੀਨ ਹੈਗੇ ਸਨ ਤੇ ਮੈਂ ਤੇ ਗਰੋ ਅਪ ਕੀਤੀ ਹੈ ਘਰ ਵਿੱਚ ਜਿਹਦੇ ਚ ਹਰ ਵੇਲੇ ਮੈਨੂੰ ਮੂਸੀਕੀ ਸੁਣਾਈ ਦਿੱਤੀ ਤੇ ਮੈਨੂੰ ਨਾਲ ਤੇ ਉਹ ਆਪੇ ਹੀ ਇੱਕ ਦਿਲ ਵਿੱਚ ਆਇਆ। ਮੈਂ ਛੋਟੀ ਨਿੱਕੀ ਜੀ ਸਾਂ ਤੇ ਗਾਣਾ ਵੀ ਗਾਉਂਦੀ ਸਾਂ ਤੇ ਰਕਸ ਦਾ ਬੜਾ ਸ਼ੌਕ ਸੀ। ਉਸ ਵੇਲੇ ਰਕਸ ਕੋਈ ਸਿਖਾਉਣ ਵਾਲਾ ਮਿਲਿਆ ਨਹੀਂ, ਬਾਅਦ ਵਿੱਚ ਜਾ ਕੇ ਮੈਂ ਸਿੱਖਿਆ। ਮਗਰ ਇਹ ਚੀਜ਼ਾਂ ਮੈਨੂੰ ਸ਼ੁਰੂ ਤੋਂ ਪੇਂਟਿੰਗ ਡਰਾਇੰਗ ਵੀ ਸ਼ੁਰੂ ਤੋਂ ਹੀ ਮਾਂ ਮੇਰੀ ਜਿਹੜੀ ਨਾ ਸੈਲਫ ਟੌਟ ਸੀ ਤੇ ਘਰ ਵਿੱਚ ਇਹ ਸਾਰੇ ਆਰਟ ਕੰਮ ਜਿਹੜਾ ਹੈ ਨਾ ਆਰਟਿਸਟਿਕ ਇਹ ਤੇ ਮੈਂ ਘਰ ਵਿੱਚ ਕੀਤਾ ਬਚਪਨ ਤੋਂ ਸ਼ੌਕ ਸੀ। ਮੈਨੂੰ ਪਤਾ ਨਿੱਕੀ ਜੀ ਮੈਂ ਗੀਤਾ ਸੁਰਿੰਦਰ ਕੌਰ ਦੇ ਸਾਰੇ ਗਾਣੇ ਸਾਨੂੰ ਆਉਂਦੇ ਸਨ। ਉਹ ਨਹੀਂ ਹੈ ਸੜਕੇ ਸੜਕੇ ਜਾਂਦੀ ਹੈ ਮੁਟਿਆਰੇ ਨੀ ਕੜਾ ਚੁਗਾ ਤੇਰੇ ਪੈਰ ਬਾਕੇ ਨਾਰੇ ਨੀ ਹੋਏ ऐसा ਅਸੀਂ ਨਿੱਕੇ ਹੁੰਦੇ ਸਾਂ ਤੇ ऐसा ਦੇ ਗਾਣੇ हमारी पसंद मैं भी देखिया है ताड़ी खिया सन। हाँ ਇਹ ਚੀਜ਼ਾਂ ਮੈਂ ਸ਼ੁਰੂ ਤੋਂ ਪੇਂਟਿੰਗ ਡਰਾਇੰਗ ਸ਼ੁਰੂ। अच्छा अच्छा हाँ तो ये बात है, हर किसी में हर शख्स में होती है ये चीज। आर्ट तो मेरा ख्याल है आई फील के म्यूजिक मौसीकी रक्स आर्ट ये हर शख्स के अंदर होती है, लेकिन आप जिस माहौल में पैदा होते हैं ना उसमें से फिर आप उसको करने नहीं दिया जाता ना। हाँ, या हम लकी हैं कि हम खुशकिस्मत हैं कि हम इस माहौल में इस घर में पैदा हुए जिसमें हमें मना नहीं किया गया, हमें कहा एनकरेज किया गया कि आप करो ये काम। जी बहुत 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 शुक्रिया ਅੱਜ ਦੇ ਇਸ ਟਾਈਮ ਵਾਸਤੇ। ਮੈਂ ਬਹੁਤ ਜ਼ਿਆਦਾ ਤੁਹਾਡਾ ਮਸ਼ਕੂਰ ਹਾਂ ਬੀਨਾ ਜਵਾਦ ਜੀ, ਜ਼ੈਨਬ ਜਵਾਦ, ਸਲੀਮਾ ਜਵਾਦ ਔਰ ਅਸਮਤ ਜਵਾਦ ਹੋਰਾਂ ਸਾਰਿਆਂ ਤੁਹਾਡਾ ਹਰ ਸਖੀਆਂ ਗਰੁੱਪ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਸਾਡੇ ਅਸੀਂ ਤੇ ਸਾਰੇ ਹਿਸਟੋਰੀਅਨ ਹੈ ਇੱਥੇ ਔਰ ਇੱਥੇ ਜਿੰਨੀਆਂ ਵੀ ਡਿਸਕਸ਼ਨਸ ਹੁੰਦੀਆਂ ਨੇ ਉਹਨਾਂ 'ਚ ਮਿਊਜ਼ਿਕ ਤੇ ਭਾਈ ਬਲਦੀਪ ਸਿੰਘ ਜੀ ਆਏ ਸਨ ਔਰ ਉਸ ਤੋਂ ਇਲਾਵਾ ਸਾਡੇ ਨਾਲ ਜਿਹੜੇ ਹੈ ਨੇ ਉਹ ਕਿੰਗਸ ਆਪਣਾ ਆਕਸਫੋਰਡ ਯੂਨੀਵਰਸਿਟੀ ਤੋਂ ਸਨ ਇੱਕ ਪ੍ਰੋਫੈਸਰ ਸਾਹਿਬਾ ਉਹਨਾਂ ਨੇ ਆ ਕੇ ਸਾਡੇ ਨਾਲ ਮਿਊਜ਼ਿਕ ਤੇ ਕੀਤਾ ਸੀ। ਫਿਰ ਹੋਰ ਵੀ ਕੋਈ 3-4 ਲੋਕਾਂ ਨੇ ਸਾਡੇ ਨਾਲ ਮਿਊਜ਼ਿਕ ਤੇ ਔਰ ਅੱਜ ਦਾ ਜਿਹੜਾ ਮਿਊਜ਼ਿਕ ਦਾ ਸੈਸ਼ਨ ਹੈ ਬਹੁਤ ਹੀ ਖੂਬਸੂਰਤ ਗਿਆ ਔਰ ਮੈਂ ਸਮਝਦਾ ਕਿ ਅੱਜ ਭਾਈ ਬਲਦੀਪ ਸਿੰਘ ਉਹਨਾਂ ਦੀ ਵੀ ਇੱਕ ਤਰ੍ਹਾਂ ਦੇ ਉਹ ਵੀ ਪੂਰਾ ਯਾਦ ਆਇਆ ਔਰ ਤੁਹਾਡਾ ਵੀ ਪੂਰਾ ਖੂਬਸੂਰਤ ਇੱਕ ਜਿਹੜਾ ਨਾ ਉਹ ਲੱਗਾ ਸਾਨੂੰ ਅੱਜ ਇਸ ਸਾਡੇ ਕਲੱਬ ਦੇ ਸਾਰੇ ਜਿਹੜੇ ਹਿਸਟੋਰੀਅਨਸ ਨੇ ਉਹ ਮੁਖਤਲਿਫ ਜਿਹੜੇ ਦੋਸਤ ਨੇ ਉਹ ਸਾਰੇ ਬੋਲ ਰਹੇ ਨੇ। ਤੁਸੀਂ ਬਾਅਦ ਚ ਕਮੈਂਟ ਵੀ ਪੜ੍ਹ ਸਕਦੇ ਹੋ ਔਰ ਵੇਖ ਵੀ ਸਕਦੇ ਹੋ। ਅੱਜ ਦੇ ਤੁਹਾਡੇ ਇੱਥੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਨਵਾਜ਼ਿਸ਼, ਤੁਹਾਡਾ ਭਲਾ ਹੋਵੇ। ਇੱਕ ਮੈਂ ਜਰਾ ਜਿੱਥੇ ਪਸ਼ੌਰਾ ਸਿੰਘ ਸਾਹਿਬ ਉਹੀ ਨੇ ਜਿਨ੍ਹਾਂ ਨੂੰ ਮੈਂ ਹੌਸਟਲ ਯੂਨੀਵਰਸਿਟੀ ਚ ਮਿਲੀਆਂ ਤਾਂ ਉਹਨਾਂ ਨੂੰ ਪਲੀਜ਼ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜੀ ਬਿਲਕੁਲ ਉਹੀ ਨੇ, ਬਿਲਕੁਲ ਉਹੀ ਨੇ। ਉਹਨਾਂ ਨੇ ਇਹ ਕਮੈਂਟ ਵੀ ਕੀਤਾ ਹੈ ਕਿ ਮੈਂ ਤੁਹਾਡੀ ਬਹੁਤ ਖੂਬਸੂਰਤ ਆਵਾਜ਼ ਉੱਥੇ ਵੀ ਸੁਣ ਚੁੱਕੇ ਹਾਂ। अच्छा तौहीद मैं ਤੁਸੀਂ ਬੜਾ ਅੱਛਾ ਕੰਮ ਇਸ ਵਾਸਤੇ ਮੈਂ ਕਹਿ ਰਹੀ ਹਾਂ ਕਿ ਸਾਡੇ ਯੰਗਸਟਰਸ ਹੈਗੇ ਨੇ ਨਾ ਜਿਹੜਾ ਸਾਡੇ ਨੌ ਪੌਦ ਹੈਗੀ ਹੈ ਇਹਨਾਂ ਦੇ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਇਹਨਾਂ ਨੂੰ ਪਤਾ ਚੱਲੇ ਕਿ ਸਾਡੇ ਕੋਲ ਕੀ ਹੈਗਾ, ਸਾਡਾ ਵਿਰਸਾ ਕੀ ਹੈ ਤੇ ਇਹ ਅਸੀਂ ਇਹਨਾਂ ਦੇ ਵਾਸਤੇ ਤੇ ਹਰ ਵੇਲੇ ਅਸੀਂ ਮੌਜੂਦ ਹੈਗੇ ਹਾਂ। ਇਹਨਾਂ ਨੂੰ ਕੋਈ ਪੁੱਛਣਾ ਜਾਂ ਕੁਝ ਕਰਨਾ ਹੈ we are always here, ठीक है ना। बहुत 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 शुक्रिया, बहुत बहुत अच्छा जी शुक्रिया, मेहरबानी, खुदा हाफिज़ जी, खुदा हाफिज़ जी। ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਇੱਕ ਬਹੁਤ ਖੂਬਸੂਰਤ ਪ੍ਰੋਗਰਾਮ ਸਾਡੇ ਇਸ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਜਿਹੜੀ ਪੂਰੇ ਸਾਲ ਦੀ ਇੱਕ ਤਰ੍ਹਾਂ ਜਿਹੜੇ ਲੈਕਚਰ ਦੀ ਇੱਕ ਸੀਰੀਜ਼ ਚੱਲਦੀ ਪਈ ਹੈ ਉਹਦੇ ਵਿੱਚ ਸਪੈਸ਼ਲ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਸੀ। ਅੱਜ ਬੜਾ ਮਾਣ ਹੈ ਸਾਨੂੰ ਕਿ ਅੱਜ ਸਾਡੇ ਇਸ ਕਲੱਬ ਦੇ ਨਾਲ ਹਰ ਸਖੀਆਂ ਦਾ ਗਰੁੱਪ ਆ ਕੇ ਆਪਣੀ ਉਹਨਾਂ ਨੇ ਪੰਜਾਬੀ ਦੇ ਨਾਲ ਉਹਨਾਂ ਦੀ ਜੁੜਤ, ਉਹਨਾਂ ਦਾ ਕੰਮ, ਉਹਨਾਂ ਦਾ ਪੂਰਾ ਹਰ ਸੁੱਖ ਜਿਹੜਾ ਉਹਦੇ ਚ ਉਹਨਾਂ ਦਾ ਜਿਹੜਾ ਕੰਮ ਕਰ ਰਿਹਾ ਬਹੁਤ ਹੀ ਖੂਬਸੂਰਤ ਹੈ, ਖਾਸ ਕਰ ਮਾਂ ਬੋਲੀ ਨੂੰ ਲੈ ਕੇ। ਤੇ ਸਾਡੇ ਜਿਹੜੇ ਸੁਣਨ ਵਾਲੇ ਸਾਰੇ ਦੋਸਤ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਜ਼ਾਹਿਰ ਹੈ ਥੋੜਾ ਜਿਹਾ ਆਵਾਜ਼ ਦਾ ਸਾਡੇ ਨਾਲ ਪ੍ਰੋਬਲਮ ਰਿਹਾ, ਨੈਟ ਦਾ ਥੋੜਾ ਇਸ਼ੂ ਸੀ, ਇਸ ਕਰਕੇ ਸਾਨੂੰ ਜਿਹੜਾ ਆਵਾਜ਼ ਦੇ ਹਵਾਲੇ ਨਾਲ ਥੋੜਾ ਜਿਹਾ ਮਸਲਾ ਆਇਆ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਦਫਾ ਇਹ ਪੂਰਾ ਪ੍ਰੋਗਰਾਮ ਅਸੀਂ ਜੇ ਉਹਨਾਂ ਕੋਲ ਟਾਈਮ ਲੈ ਕੇ ਹਰ ਸੁੱਖ ਜਾ ਕੇ ਰਿਕਾਰਡ ਕਰਕੇ ਪੂਰਾ ਆਪਣੇ ਦੋਸਤਾਂ ਨੂੰ ਸੁਣਾ ਸਕੀਏ ਔਰ ਇਸ ਵਾਸਤੇ ਅਸੀਂ ਜ਼ਰੂਰ ਉਹਨਾਂ ਦੇ ਕੋਲ ਜਾਵਾਂਗੇ, ਉਹਨਾਂ ਕੋਲ ਟਾਈਮ ਲੈ ਕੇ ਔਰ ਇੱਕ ਅੱਛੇ ਤਰੀਕੇ ਨਾਲ ਸਾਰੇ ਦੋਸਤਾਂ ਨੂੰ ਦੁਬਾਰਾ ਸੁਣਾ ਸਕੀਏ।
ਅੱਜ ਦੇ ਇਸ ਪ੍ਰੋਗਰਾਮ 'ਚ ਰਲਣ ਦਾ ਬਹੁਤ-ਬਹੁਤ ਸ਼ੁਕਰੀਆ। ਮਿਲਨੇ ਆ ਅਗਲੇ ਪ੍ਰੋਗਰਾਮ ਦੇ ਨਾਲ। ਸਾਰੇ ਦੋਸਤਾਂ ਦਾ ਇੱਕ ਵਾਰੀ ਫੇਰ ਬਹੁਤ ਸ਼ੁਕਰੀਆ ਔਰ ਮਾਜ਼ਰਤ ਜਿਨ੍ਹਾਂ ਦੋਸਤਾਂ ਦੇ ਕੁਐਸਚਨ ਨਹੀਂ ਲੈ ਸਕਿਆ, ਅੱਜ ਥੋੜਾ ਪ੍ਰੋਬਲਮ ਸੀ ਇੰਟਰਨੈਟ ਦਾ, ਤੇ ਤੁਸੀਂ ਤੁਹਾਨੂੰ ਮੈਂ ਰਿਕੁਐਸਟ ਕਰਾਂਗਾ ਆਪਣੇ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਨੂੰ ਕਿ ਉਹ ਕਮੈਂਟ 'ਚ ਆ ਕੇ ਕਮੈਂਟ ਪੜ੍ਹ ਵੀ ਲੈਣ ਔਰ ਦੋਸਤਾਂ ਨੂੰ ਉਹਨਾਂ ਦੇ ਆਨਸਰ ਵੀ ਕਰ ਦੇਣ। ਬਹੁਤ-ਬਹੁਤ ਸ਼ੁਕਰੀਆ।